72 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ, ਵੈਕਾਵਿਲ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਹਿੰਦੇ ਪਰਾਲੀ ਸਾੜਨ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਸੇਵਾ ਮੁਕਤ ਜੱਜ ਕੀਤਾ ਨਿਯੁਕਤ। ਹਾਂਜੀ, ਦੇਖੋ ਇਹ ਸਰਦੀਆਂ ਸ਼ੁਰੂ ਹੁੰਦਿਆਂ ਹੀ ਪੁਆੜਾ ਸ਼ੁਰੂ ਹੋ ਜਾਂਦਾ। ਤੁਹਾਨੂੰ ਪਤਾ ਦਿੱਲੀ ਤੇ ਪੰਜਾਬ ਦਾ, ਵੈਸੇ ਦਿੱਲੀ ਤੇ ਪੰਜਾਬ ਦਾ ਪੁਆੜਾ ਉਸ ਤਰ੍ਹਾਂ ਹੀ ਚੱਲਦਾ ਪਿਆ ਜੀ। ਤੇ ਇਹ ਇੱਕ ਪੁਰਾਣਾ ਹੈ ਪੁਆੜਾ, ਪੁਰਾਣਾ। ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡਾ ਰਫੜ ਹੈ ਜਿਹਦਾ ਕੋਈ ਵੀ ਹੱਲ ਨਹੀਂ ਹੈ, ਕਿਸੇ ਪਾਸ ਵੀ ਕੋਈ ਠੋਸ ਹੱਲ ਨਹੀਂ ਹੈ। ਤਾਂ ਮਾਮਲਾ ਫੇਰ ਪਹੁੰਚਾਉ ਕੇ ਸੁਪਰੀਮ ਕੋਰਟ ਦੀ ਚੌਖਟ ਦੇ ਵਿੱਚ ਹੈ। ਵੈਸੇ NGT, ਸੁਪਰੀਮ ਕੋਰਟ, ਦਿੱਲੀ ਹਾਈ ਕੋਰਟ, ਇਹ ਚੀਜ਼ਾਂ ਆਪਾਂ ਇਹਨਾਂ ਦਿਨਾਂ 'ਚ ਆਮ ਸੁਣਦੇ ਹਾਂ ਕਿ ਵਿਚਾਰੀਆਂ ਜਾ ਰਹੀਆਂ ਅਦਾਲਤਾਂ ਦੇ ਵਿੱਚ, ਔਰ ਉੱਥੋਂ ਵੱਖ ਵੱਖ ਕਿਸਮ ਦੇ ਵੱਖ ਵੱਖ ਪੱਧਰ ਤੇ ਫੈਸਲੇ ਨਿਕਲਦੇ ਆ ਜਾਂ ਟਿੱਪਣੀਆਂ ਆਉਂਦੀਆਂ ਰਹਿੰਦੀਆਂ। ਇਹ ਸਿਲਸਿਲਾ ਇਸ ਦਫਾ ਵੀ ਚੱਲੇਗਾ ਔਰ ਬੜਾ ਇਹਦੇ ਤੇ ਬਹਿਸ ਮੁਬਾਸਾ ਵੀ ਛਿੜੂਗਾ ਆਉਣ ਵਾਲੇ ਦਿਨਾਂ ਦੇ ਵਿੱਚ। ਬਹਰਹਾਲ ਕੋਰਟ ਨੇ ਪਿਛਲੀ ਸੁਣਵਾਈ ਤੇ ਜਵਾਬ ਜੋ ਮੰਗੇ ਸੀ ਕਿ ਇਹਨਾਂ ਤੋਂ ਸਾਰਿਆਂ ਤੋਂ, ਉਸ ਤੋਂ ਇਲਾਵਾ ਕੁਝ ਟਿੱਪਣੀਆਂ ਕੀਤੀਆਂ ਸਨ, ਪਰ ਇਸ ਮਰਤਬਾ ਉਹਨਾਂ ਨੇ ਸੁਣਵਾਈ ਦੇ ਦੌਰਾਨ ਇੱਕ ਜੱਜ ਦੀ ਨਿਯੁਕਤੀ ਕਰ ਦਿੱਤੀ ਹੈ। ਸੋ ਮੇਰੇ ਖਿਆਲ ਦੇ ਨਾਲ ਲੂਕਰ ਸਾਹਿਬ ਦੀ ਡਿਊਟੀ ਲਾ ਦਿੱਤੀ ਗਈ ਹੈ, ਜਿਹੜੇ ਕਿ ਰਿਟਾਇਰਡ ਜਸਟਿਸ ਨੇ, ਤਾਂ ਉਹ ਹੁਣ ਨਿਗਰਾਨੀ ਕਰਨਗੇ। ਤਾਂ ਅੱਜ ਪੰਜਾਬ, ਹਰਿਆਣਾ ਅਤੇ UP ਦੇ ਜਿਹੜੇ ਮੁੱਖ ਸਕੱਤਰ ਹੈ, ਉਹਨਾਂ ਨੂੰ ਅਦਾਲਤ ਦੇ ਵਿੱਚ ਇੱਕ ਕਹਿ ਲਓ ਕਿ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ। ਉਹਨਾਂ ਨੂੰ ਹੁਕਮ ਦੇ ਦਿੱਤੇ ਗਏ ਆ ਕਿ ਭਾਈ ਤੁਸੀਂ ਇਹ ਸਾਰਾ ਸਾਂਭ ਸੰਭਾਲ ਵਾਲਾ ਕੰਮ ਨਿਪਟਾਉਣਾ, ਔਰ ਇਹਦੇ ਨਿਗਰਾਨ ਹੋਣਗੇ ਜਾਂ ਕਹਿ ਲਓ ਕਿ ਇੱਕ ਮੈਂਬਰੀ ਕਮੇਟੀ ਹੋਊਗੀ ਜਾਂ ਜਸਟਿਸ ਸਾਹਿਬ ਜਿਹੜੇ ਆ ਉਹ ਇਹਦੀ ਨਿਗਰਾਨੀ ਕਰਨਗੇ ਜੀ ਲੋਕਰ ਸਾਹਿਬ। ਤਾਂ ਹੁਣ ਇਹ ਨਿਸ਼ਚਿਤ ਹੋਏਗਾ ਕਿ ਇਸ ਪਰਾਲੀ ਨੂੰ ਨਾ ਸਾੜਿਆ ਜਾਵੇ। ਪਰ ਸਮੱਸਿਆ ਫਿਰ ਉੱਥੇ ਦੀ ਉੱਥੇ ਪਰਾਲੀ ਤੇ ਬਾਲ ਰਹੇ ਨੇ ਕਿਸਾਨ। ਹੁਣ ਦੇਖੋ, ਕਿਸਾਨ ਦਾ ਪੱਖ ਜਿਹੜਾ ਹੈ ਉਹ ਅਣਗੌਲਿਆਂ ਕੀਤਾ ਜਾਂਦਾ ਹੈ। ਹੁਣ ਵੈਸੇ ਤੇ ਇੱਕ ਬਹਿਸ ਇਹ ਵੀ ਛਿੜ ਗਈ ਆ, ਕਿਉਂਕਿ ਜਿਹੜੇ ਵਾਤਾਵਰਨ ਮੰਤਰੀ ਆ ਪ੍ਰਕਾਸ਼ ਜਾਵੜੇਕਰ, ਉਹ ਕਹਿੰਦੇ ਕਿ ਪਰਾਲੀ ਦਾ ਜਿਹੜਾ ਪੰਜਾਬ ਦਾ ਵਾਤਾਵਰਨ ਦੇ ਵਿੱਚ ਨੁਕਸਾਨ ਆ ਉਹ ਮਹਿਜ਼ 4% ਆ। ਅੱਜ ਇੱਕ ਹੋਰ ਏਜੰਸੀ ਉੱਥੇ ਪੇਸ਼ ਹੋਈ ਸੀਗੀ, ਉਹਨੇ ਆਪਣਾ ਡਾਟਾ ਦਿੱਤਾ। ਉਹ ਕਹਿੰਦੀ ਆ ਕਿ 6% ਵਿੱਚ ਇਹਦੇ ਕੰਟਰੀਬਿਊਸ਼ਨ ਹੈ ਇਸ ਪਰਾਲੀ ਸਾੜਨ ਦਾ ਪੰਜਾਬ ਦੇ ਜਿਹੜੇ ਮਸਲੇ ਦੀ ਆਪਾਂ ਗੱਲ ਕਰਦੇ ਇਸ ਪੱਧਰ ਦੀ। ਤਾਂ ਹੁਣ ਜੇ ਮੰਨ ਲਿਆ ਜਾਵੇ 4 ਹੈ ਜਾਂ 6 ਹੈ, ਤਾਂ ਜਿਹੜਾ 94 96 ਹੈ ਉਹਨੂੰ ਸੁਧਾਰਨ ਦੀ ਸਾਰਾ ਸਾਲ ਦੇ ਵਿੱਚ ਕੋਈ ਐਫਰਟ ਨਹੀਂ ਕੀਤੀ ਜਾਂਦੀ। ਇਹ ਮੇਨ ਗੱਲ ਹੈ, ਮੁੱਖ ਗੱਲ ਹੈ। ਪਰ ਜਿਵੇਂ ਹੀ ਅਕਤੂਬਰ ਆਉਂਦਾ ਹੈ, ਨਵੰਬਰ ਆਉਂਦਾ ਹੈ, ਪਰਾਲੀ ਸੜਨੀ ਸ਼ੁਰੂ ਹੋ ਜਾਂਦੀ ਹੈ। ਹੁਣ ਦੇਖੋ, ਸਮੱਸਿਆ ਇਹ ਆ ਕਿ ਕਿਸਾਨ ਜਦੋਂ ਤੁਹਾਨੂੰ ਕਹਿ ਰਹੇ ਆ ਕਿ ਭਾਈ ਸਾਡੀ ਲਾਗਤ ਵੱਧ ਜਾਂਦੀ ਹੈ, ਤਾਂ ਤੁਸੀਂ ਸਾਡੀ ਲਾਗਤ ਦਾ ਹੱਲ ਕਰ ਦਿਓ, ਕੋਈ ਟੈਕਨੀਕ ਦੇ ਦਿਓ ਸਾਨੂੰ, ਜਾਂ ਤੁਸੀਂ ਇਸ ਤਰ੍ਹਾਂ ਕਰੋ ਕਿ ਕੋਈ ਐਕਸਟਰਾ ਸਾਨੂੰ ਫੰਡ ਮੁਹੱਈਆ ਕਰਵਾਓ, ਅਸੀਂ ਸਾਰਾ ਕੁਛ ਕਰ ਦੇਵਾਂਗੇ। ਤੁਹਾਨੂੰ ਯਾਦ ਹੋਣਾ ਪਿਛਲੀ ਵਾਰੀ ਇਹਨਾਂ ਨੇ 2500 ਇੱਕ ਵੱਖਰੇ ਕਿਸਮ ਦਾ ਕਹਿ ਲਈਏ ਕਿ ਲਾਭ ਦੇਣ ਦਾ ਇਹਨਾਂ ਨੇ ਯਤਨ ਕੀਤਾ ਸੀ। ਉਹ ਥੋੜ੍ਹਾ ਸਮਾਂ ਚੱਲਿਆ, ਫਿਰ ਕੁਛ ਮਾਮਲਾ ਜਿਹੜਾ ਉਹ ਗੜਬੜ ਝਾਲੇ 'ਚ ਪੈ ਗਿਆ, ਕੁਛ 6 ਲੋਕ ਉਹਦੇ ਵਿੱਚ ਲਾਭਪਾਤਰੀ ਬਣ ਗਏ ਸਨ, ਯਾਨੀ ਉਹ ਵੀ ਕੋਸ਼ਿਸ਼ ਜਿਹੜੀ ਆ ਉਹ 20 ਲੱਖ ਗਈ। ਤਾਂ ਇਹ ਕਹਿੰਦੇ ਆ ਕਿ ਦੇਖੋ ਜੀ, ਅਸੀਂ ਸਾਂਭ ਸੰਭਾਲ ਵਾਸਤੇ ਪਰਾਲੀ ਦੀ ਸਾਂਭ ਸੰਭਾਲ ਵਾਸਤੇ ਮਸ਼ੀਨਰੀ ਮੁਹੱਈਆ ਕਰਵਾ ਰਹੇ ਹਾਂ। ਤਾਂ ਦੇਖੋ, ਇਹਦੇ 'ਚ ਵੀ ਇੱਕ ਸਮੱਸਿਆ ਕਿ ਛੋਟੇ ਕਿਸਾਨ ਨੂੰ ਬੇਸ਼ੱਕ ਤੁਸੀਂ ਕਹਿੰਦੇ ਕਿ ਅਸੀਂ ਫ੍ਰੀ ਮਸ਼ੀਨ ਦੇ ਦਿਆਂਗੇ, ਪਰ ਸਵਾਲ ਤਾਂ ਇਹ ਹੈ ਕਿ ਮਸ਼ੀਨ ਉਹ ਬਲਦਾਂ ਦੇ ਪਿੱਛੇ ਥੋੜ੍ਹੀ ਪਾਊਗਾ। ਉਹਦੇ ਵਾਸਤੇ ਵੀ ਤੇ ਉਹਨੂੰ ਕੋਈ ਟਰੈਕਟਰ ਚਾਹੀਦਾ ਵੱਡਾ, ਤੇ ਜੇ ਉਹ ਟਰੈਕਟਰ ਨਹੀਂ ਲੈ ਸਕਦਾ ਕਿਰਾਏ ਤੇ ਉਹ ਇਸ ਤਰ੍ਹਾਂ ਦਾ ਕੰਮ ਕਰੂਗਾ, ਤਾਂ ਉਹਦੀ ਫੇਰ ਲਾਗਤ ਜਿਹੜੀ ਆ ਵੱਧ ਜਾਣੀ ਆ, ਕਰੂਗੀ ਕੀ। ਸੋ ਇਸ ਕਰਕੇ ਇਹ ਬਹੁਪਰਤੀ ਸਮੱਸਿਆ ਹੈ। ਵੈਸੇ ਇੱਕ ਸਮੱਸਿਆ ਹੀ ਹੈ, ਪਰ ਇਹਦੀਆਂ ਪਰਤਾਂ ਬਹੁਤ ਨੇ। ਜੇ ਆਪਾਂ ਦੇਖਦੇ ਹਾਂ ਤਾਂ ਜ਼ਮੀਨ ਦਾ ਨੁਕਸਾਨ ਸਾਡਾ ਹੀ ਹੁੰਦਾ, ਇਹ ਸਭ ਨੂੰ ਪਤਾ ਕਿ ਸੂਖਮ ਜੀਵ ਅਸੀਂ ਮਾਰ ਰਹੇ ਹਾਂ, ਔਰ ਉਹਦਾ ਖਮਿਆਜ਼ਾ ਸਾਨੂੰ ਅਤੀਤ 'ਚ ਵੀ ਭੁਗਤਣਾ ਪਿਆ ਔਰ ਭਵਿੱਖ ਦੇ ਵਿੱਚ ਵੀ ਭੁਗਤਣਾ ਪਵੇਗਾ। ਪਰ ਇਹਦਾ ਹੱਲ ਕੋਈ ਨਹੀਂ ਹੈ, ਇਹ ਵੀ ਇੱਕ ਸੱਚ ਹੈ। ਤਾਂ ਇਹਦੇ ਨਾਲ ਲੋਕ ਬਿਮਾਰ ਹੁੰਦੇ ਨੇ, ਸਮੱਸਿਆ ਵੱਧਦੀ ਹੈ, ਇਹ ਵੀ ਇੱਕ ਸੱਚ ਹੈ। ਸੋ ਬਹੁਤ ਭਰਤੀ ਸਮੱਸਿਆ, ਪਰ ਇਹਦਾ ਹੱਲ ਜਿਹੜਾ ਜਾਂ ਨਿਵਾਰਨ ਕਹਿ ਲਓ, ਉਹ ਹਾਲ ਦੀ ਘੜੀ ਵੀ ਨਜ਼ਰ ਨਹੀਂ ਆਉਂਦਾ। ਹਾਂ, ਇਹਦੇ ਤੇ
सख्ताइयां होणगियां, इहदे ते कुछ किसानां ते परचे भी होणगे, सब कुछ होऊगा, कोई लड़ो लड़ाइयां भी हो सकदियां, कुछ एक्सीडेंट भी होणगे, सब कुछ चलूगा। पर एक ही चीज़ नहीं होनी, इस दफा भी मैनूं लगदा ये हल नहीं होना, क्योंकि आप देख रहे हैं 6-7 साल तो मुसलसल ये लड़ाई चल रही है, ये झगड़ा चल रहा है। कभी कानूनी चौखट दे विच चले जांदा झगड़ा, कभी सियासी ग्राउंड दे विच आ जांदा फुटबाल बन के। ये खेड इसी तरह अगे भी चलेगी। ਦਾ ਕੇਂਦਰ ਦਾ ਮਕਸਦ, ਕੇਂਦਰੀ ਮੰਤਰੀ ਨੇ ਫਿਰ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ। देखो ये भरोसा दे रहे ने, पर किसान भरोसा ले नहीं रहे, धक्के नाल ही भरोसा दे जाते हैं, जां कह लो कि धक्के नाल भला कर रहे हैं किसान का। किसान कहते हैं कि असीं भला नहीं करवाउणा, ये कहते कि नहीं भाई ये धक्के दे नाल असीं तुहानूं भला करके देना ही देना। इसदा मतलब तो यही निकलदा है ना। सो अज अनुराग ठाकर जी आए आ, ये वैसे अपने गुआढ़ी सूबे तो आ, हिमाचल तो आ, ते इन्हां दे पिता जिहड़े भी साबका मुख मंत्री रहे है, इस वेले ये केंद्र दे विच वजीर आ, इन्हां दी भी ड्यूटी लगी है। इन्हां ने जो भरोसा दिता, वो कहंदे कि 2022 तक किसान की आमदन दुगनी हो जाएगी। इस तो इलावा ये कहंदे आ कि MSP ते मंडियां कदे खत्म नहीं होणगीआं। इस तो इलावा जे गल करिए तां इन्हां नूं जदों पुछया गया कि भाई किसानां नूं दिल्ली चों बुला के तुहाडा कोई भाजपा का वड्डा आगू मिल नहीं गया, तुसीं इत्थे फिरदे हो किसानां नूं समझाउंदे, चक्कर की आ, तां इन्हां ने इहो ਜਿਹੇ सवालों का कोई जवाब नहीं दिता। देखो आही समस्या है बेसिक, यही एक समस्या है भारतीय जनता पार्टी के आगुआं की कि वो प्रधानमंत्री मोदी जी की बनाई रही कि कुटी जाते हैं, कोई भी गल जिहड़ी आ मनण नूं तैयार नहीं है, जबकि इन्हां दे कोल किसी गल का जवाब नहीं है। सच पुछो किसी गल का जवाब नहीं। जिहड़ा इन्हां ने तालमेल कमेटी का चेयरमैन बनाया सी प्रदीप कुमार सैनी, ਉਹਦੇ ਕੋਲ भी इस चीज़ का कोई जवाब नहीं है। ठोस रूप ਦੇ ਵਿੱਚ ਗੱਲਾਂ ਕਮਾ ਕੇ ਇੱਧਰ ਉੱਧਰ ਦੀਆਂ ਕਰੀ ਜਾਂਦੇ ਆ ਕਿ ਮੋਦੀ ਸਾਹਿਬ ਦੀ ਨੀਤ ਸਹੀ ਆ, सब कुछ सही हो जाएगा, पर हकीकत ये आ कि तर्क है नहीं, दलील है नहीं कि उस वजनदार तर्क के सिर से दलील के सिर से आख सकन या लोगों को बना सकन कि सब कुछ होगा। हुण जिथे तक आ नुस्खा ही लै लईए आपां कि आमदन दुगनी है। देखो जो आमदन दुगनी का इन्होंने ये रौला शुरू किया, रौला पाया इन्होंने कि असीं किसान की आमदन दुगनी करांगे, तो उस वेले मेरे ख्याल दे नाल महज 1600 कुछ रुपये आमदन सी औसतन एक किसान, तो हुण दुगनी कर दोगे तुसीं तो कितनी हो जाएगी? 3200-3400। कि 3200-3400 दे नाल एक बंदा अज दे दौर दे विच वधिया जीवन निर्वाह कर सकदा? बहुत औखा है। औखा की असंभव है। हुण दुगनी केड़ी कर रहे हो रकम, ये नहीं दसणगे लोकां कि असीं किन्ने तो किन्नी करनी है भाई, और फिर लोग आसानी नाल समझणगे, क्योंकि पंजाब जिन्नी आमदन नहीं है किसी किसान की, ये तो आपां नूं बनना पऊगा ना। पंजाब वाले तां ही ते रोंदे आ कि जे औसतन इंडिया दे विच किसान की कमाई करोगे तो कुछ सैकड़े रुपये ही बनती है। तो दूजी गल कहिए कि मंडियां नहीं तोड़ांगे, MSP नहीं तोड़ांगे, असीं कहने कि हजूर ठीक है गल कि तुसीं नहीं तोड़ोगे, पर रौला ये आ कि मान लो फर्ज करो तुसीं 100% प्रच्योर नहीं करोगे, खरीद नहीं करोगे, तुहाडी FCI नहीं रहूगी, MSP की करोगे तुसीं? दूजिया फसलों पर भी MSP तुरी फिरदी है, ये भी यलकदी फिरूगी। इस तो इलावा तुसीं कहंदे हो कि APMC एक्ट के मुताबिक जो मंडियां चलदियां वध तो चलणगियां, हजूर किस तरह चलणगियां? समझ तो परे जो असीं इन्हां नूं ये गल कहने आ कि मंडी के बरोबर मंडी खोल दोगे और एक मंडी के विच टैक्स ने कई किस्म के टैक्स ने, तो दूसरे पासे मंडी के विच उदारवादता है, मतलब कि कुछ नहीं है, ना कोई उत्थे रेगुलेशन है, ना कोई रेगुलेट करने वाला है, ना कोई टैक्स है। तो दसो मंडी सर्वाइव किहड़ी करेगी? तुसीं US ਦੇ ਵਿੱਚ ਰਹਿੰਦੇ ਹੋ, इस मॉडल ਨੂੰ ਤੁਸੀਂ ਇੱਥੇ ਦੇਖਦੇ ਹੋ, खेती का मॉडल यही है US ਦੇ ਵਿੱਚ कि छोटा किसान बर्बाद होया, पेंडू किसान की हालत की है, बड़ा पूंजीपति किसान से बच जाता इस मॉडल के। तो तुसीं दसो कि जब इस तरह की खुली मंडी हो जाएगी, फ्री मंडी हो जाएगी, टैक्स फ्री मंडी हो जाएगी, तो जिथे टैक्स होएगा उस ढांचे का सर्वाइवल किवें होएगा? ये गल नहीं समझा पा रहे, तर्क के आधार से नहीं समझा पा रहे। फिर ड्यूटी कर रहे ने, ड्यूटी बजा रहे ने, उधर किसान भी जिहड़े बैठे आ वो भी अपना फर्ज निभा रहे ने, वो भी इन्हां दे घराओ कर
ਇਹ ਉਹਨਾਂ ਨੂੰ ਸਮਝਾ ਰਹੇ ਆ। ਪਰ ਸਮਝਾ ਕੀ ਰਹੇ ਆ ਕਿ ਕੈਮਰੇ ਦੇ ਮੂਹਰੇ ਬੈਠ ਕੇ ਵਰਚੁਅਲ ਬੈਠਕਾਂ ਕਰ ਰਹੇ ਆ। ਇਹਨਾਂ ਨੂੰ ਚਾਹੀਦਾ ਕਿ ਜੇ ਸਮਝਾਉਣਾ ਹੀ ਆ ਤਾਂ ਕੋਈ ਗੱਲ ਨਹੀਂ, ਉੱਥੇ ਮੀਟਿੰਗ ਨਹੀਂ ਹੋਈ, ਹੁਣ ਤੁਸੀਂ ਇੱਥੇ ਆਏ ਆ, ਜੇ ਛੱਡ ਦਿਓ। ਜਿਵੇਂ ਸਰਦੂਲ ਸਿਕੰਦਰ ਨੇ ਆਖਿਆ ਸੀ, ਜਿਹਦੇ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲਓ, ਨਿਬੜ ਜਾਂਦੇ ਨੇ, ਤਾਂ ਤੁਸੀਂ ਚੁੱਪ ਕਰਕੇ ਗੱਡੀ ਦੀਆਂ ਲੀਹਾਂ ਤੇ ਚੱਲ ਜਾਓ, ਉੱਥੇ ਜਾ ਕੇ ਸਮਝਾ ਦਿਓ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ, ਇੰਨੀ ਕੋਈ ਪਹਿਲ ਕਦਮੀ ਕਰ ਲਓ ਤੁਸੀਂ। ਜੀ ਜੀ ਬਿਲਕੁਲ। ਪਤਾ ਨਹੀਂ ਪੰਜਾਬ ਦੇ ਕਿਸਾਨ ਦੋਹਰੀ ਦੁੱਗਣੀ ਕਿਉਂ ਨਹੀਂ ਕਰਾਉਣਾ ਚਾਹੁੰਦੇ। ਇਹਨਾਂ ਨੂੰ ਇਹ ਵੀ ਸਮਝਣ ਦੀ ਜ਼ਰੂਰਤ ਆ ਨਾ, ਜਿੱਦਾਂ ਤੁਸੀਂ ਕਿਹਾ ਵੀ ਧੱਕੇ ਨਾਲ ਭਲਾ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਆ। ਅਗਲੀ ਮਿੰਟੂ ਜੀ ਗੱਲ ਕਰੀਏ ਕਿਸਾਨਾਂ ਨੂੰ ਮੌਤ ਦੇ ਫਰਮਾਨ ਤੋਂ ਬਚਾਉਣ ਲਈ ਬੈਂਸ ਨੇ ਪੱਤਰ ਲਿਖ ਕੇ ਮੁੱਖ ਮੰਤਰੀ ਨੂੰ ਭੇਜੇ ਸੁਝਾਅ। ਹਾਂਜੀ, ਦੇਖੋ ਸਿਮਰਨਜੀਤ ਸਿੰਘ ਬੈਂਸ ਹੋਰਾਂ ਨੇ ਪੱਤਰ ਲਿਖਿਆ। ਇੱਕ ਤੇ ਇਹਦੇ ਵਿੱਚ ਮੰਗ ਕੀਤੀ ਆ ਕਿ ਘੱਟੋ ਘੱਟ ਸੈਸ਼ਨ ਜਿਹੜਾ ਆ 4 ਦਿਨ ਦਾ ਹੋਣਾ ਚਾਹੀਦਾ, ਤਾਂ ਕਿ ਕਿਸਾਨ ਦੇ ਨਾਲ ਜੁੜਿਆ ਹਰ ਇੱਕ ਮੁੱਦਾ ਜਿਹੜਾ ਉਹ ਵੀ ਵਿਚਾਰਿਆ ਜਾਵੇ, ਯਾਨੀ ਹੋਰ ਮੁੱਦੇ ਵੀ ਵਿਚਾਰੇ ਜਾਣ। ਕਿ ਕਹਿੰਦੇ ਆ ਕਿ ਪਾਣੀ ਦਾ ਬਿੱਲ ਬਣਾ ਕੇ ਦਿੱਲੀ, ਹਰਿਆਣਾ ਤੇ ਰਾਜਸਥਾਨ ਨੂੰ ਭੇਜਿਆ ਜਾਣਾ ਚਾਹੀਦਾ। ਫਿਰ ਇਸ ਤੋਂ ਇਲਾਵਾ ਕਹਿੰਦੇ ਆ ਕਿ ਖੇਤੀ ਸੁਧਾਰ ਕਾਨੂੰਨ ਨੂੰ ਕਮਜ਼ੋਰ ਕਰਨ ਅਤੇ ਕਿਸਾਨਾਂ ਨੂੰ ਇਸ ਮੌਤ ਦੇ ਫਰਮਾਨ ਤੋਂ ਬਚਾਉਣ ਲਈ ਮਤਲਬ ਕਿ ਹੋਰ ਕਦਮ ਚੁੱਕੇ ਜਾਣੇ ਚਾਹੀਦੇ ਆ। ਕੋਈ ਕਾਨੂੰਨ ਬਣਾਉਣਾ ਚਾਹੀਦਾ, ਜਿਵੇਂ MSP ਤੋਂ ਕੋਈ ਘੱਟ ਖਰੀਦੇ ਤੇ ਪੰਜਾਬ ਦੇ ਵਿੱਚ ਤੇ ਉਹਨੂੰ 10 ਸਾਲ ਦੀ ਸਜ਼ਾ ਦਾ ਪ੍ਰਬੰਧ ਹੋਵੇ। ਤੇ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਇੱਕ ਐਸਾ ਕਾਨੂੰਨ ਬਣਾ ਦਿੱਤਾ ਜਾਵੇ ਕਿ ਪੰਜਾਬ ਦੀ ਜ਼ਮੀਨ ਪੰਜਾਬ ਦਾ ਮੂਲ ਵਾਸੀ ਹੀ ਖਰੀਦਦਾਰ ਹੋ ਸਕੇ, ਕੋਈ ਦੂਜਾ ਖਰੀਦਦਾਰ ਨਾ ਬਣੇ। ਸੋ ਇਹ ਇਹਨਾਂ ਨੇ ਕਿਹਾ ਕਿ ਕੋਈ ਵੀ ਆਵੇ, ਚਾਹੇ ਕੋਈ ਕੰਪਨੀ ਆਵੇ, ਚਾਹੇ ਕੋਈ ਉਦਯੋਗਿਕ ਘਰਾਣਾ ਆਵੇ, ਉਹਦੀ ਖਰੀਦ ਤੇ ਪਾਬੰਦੀ ਹੋਵੇ ਪੂਰਨ ਤੌਰ ਤੇ ਨਾਲ ਉਹਨਾਂ ਨੇ ਦੱਸਿਆ ਕਿ ਪੰਜਾਬ ਫਾਰਮਿੰਗ ਕੰਟਰੋਲ ਐਕਟ ਨੂੰ ਸਖਤ ਕਰਦੇ ਹੋਏ ਕਿਸਾਨ ਅਤੇ ਵਪਾਰੀਆਂ 'ਚ ਆਪਸੀ ਤੈਅ ਕੀਤੀ ਫਸਲ ਦੀ ਕੀਮਤ, ਫਸਲ ਦੀ ਕੁਆਲਿਟੀ ਆ ਮਤਭੇਦ ਸੁਝਾਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਆਪ ਚੁੱਕੇ। ਸੋ ਨਾਲ ਜਿੱਦਾਂ ਉਹਨਾਂ ਨੇ ਕਿਹਾ ਕਿ ਜਿਹੜੇ ਕਾਰੋਬਾਰੀ ਹੋਣਗੇ ਜਾਂ ਕੰਪਨੀਆਂ ਹੋਣਗੀਆਂ, ਉਹਨਾਂ ਦੀ ਬੈਂਕ ਗਰੰਟੀ ਜਿਹੜੀ ਆ ਹੋਣੀ ਚਾਹੀਦੀ ਆ, ਤਾਂ ਕਿ ਕਿਸਾਨ ਦਾ ਸ਼ੋਸ਼ਣ ਹੈ ਜਿਹੜਾ ਉਹ ਨਾ ਹੋ ਸਕੇ। ਬਹੁਤ ਵਧੀਆ ਇਹਨਾਂ ਦੇ ਨੁਕਤੇ ਆ। ਵੈਸੇ ਸਦਾ ਹੀ ਆਪਾਂ ਜੇ ਦੇਖੀਏ, ਚਲੋ ਇਹਨਾਂ ਦੀ ਰਾਜਨੀਤੀ ਤੇ ਕਈ ਕਿਸਮ ਦੇ ਕਿੰਤੂ ਪਰੰਤੂ ਹੋ ਸਕਦੇ ਆ, ਪਰ ਇਹਨਾਂ ਦੇ ਨੁਕਤੇ ਹਮੇਸ਼ਾ ਜਿਹੜੇ ਆ ਬੜੀ ਜਿੱਦਾਂ ਕਰੀਏ ਨਾ ਕਿ ਵਰਕਆਊਟ ਤੋਂ ਬਾਅਦ ਆਉਂਦੇ ਆ। ਉਹ ਸਾਰਾ ਕੁਛ ਵਰਕ ਕਰਕੇ ਉਸ ਤੋਂ ਬਾਅਦ ਨੁਕਤਾ ਚੁੱਕਦੇ ਆ। ਬਿਲਕੁਲ ਮੈਂ ਤਾਂ ਕਹਿੰਦਾ ਕਿ ਦਿਲ ਘੱਲਣੇ ਚਾਹੀਦੇ ਆ ਪਾਣੀ ਦੇ। ਔਰ ਅੱਗੇ ਵੀ ਇਸ ਤਰ੍ਹਾਂ ਦਾ ਯਤਨ ਇਹਨਾਂ ਨੇ ਕੀਤਾ ਸੀ, ਇਹਨਾਂ ਨੂੰ ਉਦੋਂ ਚੁੱਕ ਕੇ ਬਾਹਰ ਸੁੱਟ ਦਿੱਤਾ ਗਿਆ ਸੀ ਅਸੈਂਬਲੀ ਦੇ ਵਿੱਚੋਂ, ਤੇ ਆਪ ਮੁੜ ਕੇ ਮਤਾ ਵੀ ਪਾ ਦਿੱਤਾ ਸੀ ਮੇਰੇ ਖਿਆਲ ਦੇ ਨਾਲ ਸਰਕਾਰ ਨੇ, ਰਾਜਸਥਾਨ ਤੋਂ ਪਾਣੀ ਦਾ ਬਿੱਲ ਲੈਣ ਵਾਸਤੇ ਜਾਂ ਜੋ ਵੀ ਰਾਇਲਟੀ ਮਨੀ ਵਗੈਰਾ ਬਣਦੀ ਆ। ਤਾਂ ਵੈਸੇ ਬਿਲਕੁਲ ਬਿੱਲ ਹੀ ਚਾਹੀਦਾ, ਰਾਇਲਟੀ ਤਾਂ ਮੰਗਣੀ ਨਹੀਂ ਚਾਹੀਦੀ। ਰਾਇਲਟੀ ਤੇ ਤੁਸੀਂ ਆਪ ਹੀ ਕਹਿ ਸਕਦੇ ਹੋ ਕਿ ਸਾਨੂੰ ਵਿੱਚੋਂ ਰਹਿਤ ਦਿਓ, ਥੋੜੀ ਰਾਇਲਟੀ ਦਿਓ ਉਸ ਮਸਲੇ ਤੇ, ਕਿਉਂਕਿ ਰਾਇਲਟੀ ਤਾਂ ਆਪਾਂ ਕਹਿੰਦੇ ਆ ਨਾ ਕਿ ਅਗਲੇ ਨੇ ਜਦੋਂ ਆਪਣੀ ਚੀਜ਼ ਲੈ ਲਈ ਆ ਉਹਦੇ ਵਿੱਚੋਂ ਕੁਛ ਹਿੱਸਾ ਜਿਹੜਾ ਆਪਾਂ ਮੰਗਦੇ ਆ। ਮਾਲਕ ਤਾਂ ਉਹ ਬਣ ਗਿਆ ਨਾ, ਉਹਨੇ ਆਪਾਂ ਨੂੰ ਆਪਦੇ ਹਿਸਾਬ ਕਿਤਾਬ ਨਾਲ ਰਾਇਲਟੀ ਦੇਣੀ ਹੈ ਜਾਂ ਆਪਾਂ ਸਹਿਮਤੀ ਨਾਲ ਲੈਣੀ ਆ, ਤਾਂ ਸਾਨੂੰ ਬਿੱਲ ਹੀ ਭੇਜਣਾ ਚਾਹੀਦਾ। ਵਧੀਆ ਗੱਲ ਆ। ਮੈਂ ਤਾਂ ਕਹਿੰਦਾ ਇਸ ਤਰ੍ਹਾਂ ਕਰਨਾ ਚਾਹੀਦਾ, ਦਬਾਅ ਇਹਨਾਂ ਨੂੰ ਲਿਆਉਣਾ ਚਾਹੀਦਾ। ਇਹੋ ਜਿਹੇ ਨੁਕਤੇ ਜਿਹੜੇ ਆ ਮਾੜੇ ਨਹੀਂ ਆ, ਪਰ ਇਹ ਬਹੁਤ ਔਖਾ ਕੰਮ ਆ। ਜਜ਼ਬਾਤੀ ਤੌਰ ਤੇ ਸਭ ਕੁਛ ਹੈ ਜਿਹੜਾ ਬਹੁਤ ਸੌਖਿਆਂ ਸੋਚਿਆ ਜਾ ਸਕਦਾ, ਪਰ ਇਹ ਬਹੁਤ ਔਖਾ। ਇਹੋ ਜਿਹਾ ਕੁਛ ਕਰੋਗੇ, ਮੰਨ ਲਓ ਜੇ ਤੁਸੀਂ ਕੋਈ ਧਮਕੀ ਦਿੰਦੇ ਹੋ ਕਿ ਅਸੀਂ ਪਾਣੀ ਬੰਦ ਕਰ ਦਿਆਂਗੇ, ਫਲਾਣ ਕਰ ਦਿਆਂਗੇ, ਧਮਕਾਨ ਕਰ ਦਿਆਂਗੇ, ਤਾਂ ਉਹਨਾਂ ਨੇ 4 ਦਿਨਾਂ ਦੇ ਵਿੱਚ ਹੀ ਸਭ ਕੁਛ ਕਰ ਦੇਣਾ ਹੈ, ਜੋ ਆਪਾਂ ਦੇਖਿਆ ਕਸ਼ਮੀਰ ਦੇ ਵਿੱਚ ਹੋਇਆ। ਖੈਰ ਬਾਕੀ ਜਿਹੜੀ ਗੱਲ ਇਹ ਕਹਿੰਦੀ ਆ ਕਿ ਜਿੱਦਾਂ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਇਹ ਤਾਂ ਕੋਈ ਸੰਵਿਧਾਨਕ ਮਾਹਰ ਹੀ ਦੱਸ ਸਕਦਾ ਆ ਕਿ ਇਸ ਤਰ੍ਹਾਂ ਕੋਈ ਕਾਨੂੰਨ ਦੇ ਉਲਟ ਤੁਸੀਂ ਕਾਨੂੰਨ ਬਣਾ ਸਕਦੇ ਹੋ, ਕਿਉਂਕਿ ਲੋਕ ਸਭਾ ਰਾਜ ਸਭਾ ਦੇ ਵਿੱਚ ਪਾਸ ਹੋਇਆ ਕਾਨੂੰਨ, ਇੱਥੇ ਆ ਕੇ ਉਸੇ ਕਾਨੂੰਨ ਦੇ ਵਿਰੁੱਧ ਤੁਸੀਂ ਐਸਾ ਕਾਨੂੰਨ ਕੱਢਦੇ ਹੋ ਜਿਹਦੇ ਵਿੱਚ ਸਜ਼ਾ ਹੋਵੇ, ਉਹ ਵੇਖਣਾ ਹੋਏਗਾ। ਦੂਜੀ ਗੱਲ, ਜੇ ਤੁਸੀਂ ਸਜ਼ਾ ਬਣਾ ਵੀ ਦਿਓਗੇ ਫਿਰ ਤਾਂ MSP ਟੁੱਟੀ ਲਓ, ਫਿਰ ਵਪਾਰੀ ਨਹੀਂ ਆਏਗਾ। ਜਦੋਂ ਸਰਕਾਰ FCI ਜਿਹੜੀ ਆ ਉਹ ਤੁਸੀਂ ਧੱਕੇ ਨਾਲ ਥੋੜ੍ਹੀ ਲੈ ਆਉਂਗੇ, ਉਹ ਵੀ ਨਾ ਆਈ ਤਾਂ ਵਪਾਰੀ ਵੀ ਨਹੀਂ ਆਇਆ, ਤੇ ਆਪਣੀ ਕਣਕ ਜਿਹੜੀ ਆ ਉਹ ਤੁਸੀਂ ਦਰਿਆਵਾਂ 'ਚ ਸੁੱਟੋਗੇ ਮੁੜ ਕੇ। ਇਹ ਵੀ ਤਾਂ ਇੱਕ ਸਵਾਲ ਉੱਠਦਾ ਹੈ ਨਾ। ਰੌਲਾ ਤਾਂ ਇਹੋ ਹੀ ਆ ਕਿ FCI ਦੀ ਪ੍ਰੋਕਿਉਰਮੈਂਟ ਉਹਨਾਂ ਦੇ ਕੋਲ ਆ, ਜਾਂ ਤੇ ਪੰਜਾਬ ਨੂੰ ਇਸ ਤਰ੍ਹਾਂ ਦੀ ਕੋਈ ਇੱਕ ਏਜੰਸੀ ਦਿੱਤੀ ਹੁੰਦੀ ਕਾਨੂੰਨ ਬਣਾ ਕੇ, ਉਦੋਂ ਮੰਗ ਕੀਤੀ ਹੁੰਦੀ ਸਾਡੇ ਲੀਡਰਸ਼ਿਪ ਨੇ ਕਿ ਅਸੀਂ ਭਾਈ ਗਰੰਟੀ ਲੈਂਦੇ ਹਾਂ ਤੁਹਾਡੇ ਤੋਂ, ਰੈਗੂਲੇਸ਼ਨ ਅਸੀਂ ਦੇ ਰਹੇ ਹਾਂ ਤੁਹਾਨੂੰ, ਅਸੀਂ ਗਰੰਟੀ ਦਿੰਦੇ ਹਾਂ ਕਿ ਦਾਣਾ ਦਾਣਾ ਅਸੀਂ ਆਪ ਖਰੀਦ ਕੇ ਦੇਵਾਂਗੇ, ਤੁਸੀਂ ਬਸ CCL ਦੇ ਦਿਓ, ਖਰੀਦ ਖਰੂਦ ਅਸੀਂ ਕਰਾ ਕੇ ਤੇ ਸਟੋਰੇਜ ਵੀ ਅਸੀਂ ਕਰਿਆ ਕਰਾਂਗੇ, ਇੱਥੋਂ ਚੱਕ ਕੇ ਲੈ ਜਾਇਆ ਕਰੋ। ਉਦੋਂ ਤੇ ਕੋਈ ਬੋਲਿਆ ਨਹੀਂ, ਉਦੋਂ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸੀ। ਉਦੋਂ ਵੈਸੇ ਜਦੋਂ ਕਾਮਰੇਡ ਇਹੋ ਜਿਹੇ ਤੌਖਲੇ ਪ੍ਰਗਟਾਉਂਦੇ ਸੀ, ਉਹਨਾਂ ਦੇ ਮਜ਼ਾਕ ਉਡਦੇ ਸੀਗੇ, ਤੇ ਅੱਜ ਖੁਦ ਇਹ ਸਾਰੇ ਹਾਲਾਤ ਮਜ਼ਾਕ ਬਣੇ ਪਏ ਆ। ਤਾਂ ਇਹ ਠੀਕ ਆ ਕਿ ਇਸ ਤਰ੍ਹਾਂ ਦੇ ਨੁਕਤੇ ਵਿਚਾਰਨ ਵਾਸਤੇ ਸਮਾਂ ਬਹੁਤ ਜ਼ਰੂਰੀ ਆ। ਅੱਜ ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ 7 ਦਿਨ ਦਾ ਇਹ ਸੈਸ਼ਨ ਚਾਹੀਦਾ,
ਤੇ ਮੇਰੇ ਖਿਆਲ ਦੇ ਨਾਲ ਚਲੋ ਨੁਕਤਾ ਜਿਹੜਾ ਵੀ ਵਿਚਾਰਨਾ ਹੈ ਉਹਦੇ ਸੁਝਾਅ ਸਾਰਿਆਂ ਦੇ ਚਲੋ ਆਉਣੇ ਚਾਹੀਦੇ ਆ, ਪਰ ਉਹ ਸਰਕਾਰ ਨੇ ਵੇਖਣਾ, ਉਹ ਸਪੀਕਰ ਨੇ ਵੇਖਣਾ ਇਹਨਾਂ ਨੇ ਕਿਸ ਤਰ੍ਹਾਂ ਚਲਾਉਣਾ ਹੈ ਕੰਮ। ਪਰ ਮੇਰੇ ਖਿਆਲ ਦੇ ਨਾਲ ਸੈਸ਼ਨ ਜਿਹੜਾ ਉਹ ਇੱਕ ਦਿਨ ਤੋਂ ਵਾਧਾ ਹੋਣਾ ਚਾਹੀਦਾ। ਇੱਕ ਦਿਨ 'ਚ ਆਪਾਂ ਦੇਖਿਆ ਅੱਗੇ ਵੀ ਸਾਰਾ ਕੁਛ ਹੈ ਜਿਹੜਾ ਉਹ ਕਿਵੇਂ ਕਾਹਲੀ ਕਾਹਲੀ ਨਾਲ ਨਿਬੇੜ ਲਿਆ ਜਾਂਦਾ। ਸਮਾਂ ਕਾਫੀ ਗੁੰਝਲਦਾਰ ਆ, ਕਾਫੀ ਕੁਛ ਇਹਦੇ ਵਿੱਚ ਕਹਿਣ ਸੁਣਨ ਨੂੰ ਹੈ, ਤਾਂ ਇਹ ਕਾਹਲੀ 'ਚ ਨਹੀਂ ਬੁਲਾਇਆ ਜਾਣਾ ਚਾਹੀਦਾ। ਜੇ ਫਾਰਮੈਲਿਟੀ ਵੀ ਕਰਨੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਇੱਧਰੋਂ ਬਚਣ ਵਾਸਤੇ ਤੇ ਉਧਰੋਂ ਵੀ ਬਚ ਜਾਵਾਂ ਤੇ ਇੱਧਰੋਂ ਆਪਣੀਆਂ ਵੋਟਾਂ ਵੀ ਬਚਾ ਲਵਾਂ, ਪੱਕਿਆਂ ਕਰ ਲਵਾਂ, ਕਿਉਂਕਿ ਫੈਸਲੇ ਜਿਸ ਤਰ੍ਹਾਂ ਕੱਲ ਲਏ ਇਹਨਾਂ ਨੇ, ਜਿੱਦਾਂ ਔਰਤਾਂ ਨੂੰ ਰਿਜ਼ਰਵੇਸ਼ਨ ਦਿੱਤਾ ਜਾਂ ਝੁੱਗੀ ਝੋਪੜੀ ਵਾਲਿਆਂ ਨੂੰ ਮਾਲਕੀਅਤ ਦਿੱਤੀ ਹੈ ਜ਼ਮੀਨ ਦੀ, ਉਸ ਤੋਂ ਸਾਫ਼ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ 2022 ਦਾ ਇਲੈਕਸ਼ਨ ਲੜਨ ਜਾ ਰਹੇ ਆ ਔਰ ਖੁਦ ਮੁੱਖ ਮੰਤਰੀ ਦਾ ਦਾਅਵੇਦਾਰ ਬਣ ਕੇ ਹੀ ਦੁਬਾਰਾ ਉਹ ਇਲੈਕਸ਼ਨ ਲੜਨਗੇ। ਤਾਂ ਠੀਕ ਹੈ ਕਿ ਇਹਨਾਂ ਨੂੰ ਵੋਟਾਂ ਦੀ ਜ਼ਰੂਰਤ ਹੋ ਸਕਦਾ ਮਜਬੂਰ ਕਰ ਰਹੀ ਹੋਵੇ, ਪਰ ਜੇ ਤੁਸੀਂ ਮਜ਼ਬੂਤ ਹੋ ਕੇ ਪੰਜਾਬ ਦਾ ਸਟੈਂਡ ਨਹੀਂ ਲੈਣਾ, ਪੰਜਾਬ ਦਾ ਪੱਖ ਨਹੀਂ ਲੈਣਾ ਤੇ ਇੱਕ ਮਜਬੂਰ ਹੋ ਕੇ ਸਟੈਂਡ ਲੈਣਾ, ਤਾਂ ਉਹਦੇ ਨਾਲ ਤਾਂ ਫਿਰ ਨਾ ਲਿਆ ਠੀਕ ਆ। ਵਿਚਾਰ ਚਰਚਾ ਜੇ 2 ਦਿਨ ਚੱਲਦੀ ਹੈ, 4 ਦਿਨ ਚੱਲਦੀ ਆ, ਤਾਂ ਇਹਨੂੰ ਚੱਲਣ ਦੇਣਾ ਚਾਹੀਦਾ। ਜਿੰਨਾ ਲੰਮਾ ਸੈਸ਼ਨ ਹੋਏਗਾ ਉਨਾ ਹੀ ਵੱਧ ਦਬਾਅ ਹੈ ਜਿਹੜਾ ਉਹ ਅਗਾਂਹ ਭਾਰਤੀ ਜਨਤਾ ਪਾਰਟੀ 'ਤੇ ਪਾਇਆ ਜਾਂਦਾ ਹੈ। ਜੀ ਜੀ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਪਿੰਡ ਗੁਰੂਸਰ ਦੇ ਵਿੱਚ ਕਾਂਗਰਸ ਵਿਧਾਇਕ ਰਾਜਾ ਵੜਿੰਗ ਦਾ ਜ਼ਬਰਦਸਤ ਵਿਰੋਧ। ਦੇਖੋ, ਰਾਜਾ ਵੜਿੰਗ ਗਿੱਦੜਬਾਹਾ ਦੇ ਪਿੰਡ ਗੁਰੂਸਰ ਦੇ ਵਿੱਚ ਆਏ ਸੀ। ਇਹ ਮੇਰੇ ਵਾਲਾ ਗੁਰੂਸਰ ਨਹੀਂ ਹੈ ਵੈਸੇ ਨੇੜੇ ਨੇੜੇ ਆ, ਗਿੱਦੜਬਾਹਾ ਬਲਾਕ 'ਚ ਪੈ ਜਾਂਦਾ, ਇੱਕ ਸਾਡੇ ਤੋਂ ਮਲੋਟਸ਼ਾਹ ਜਾਂਦਾ। ਤਾਂ ਖੈਰ ਇਹ ਸੀਗਾ ਕਿ ਉੱਥੇ ਕਿਸੇ ਦੇ ਘਰੇ ਆਏ ਆ, ਕਿਉਂਕਿ ਇਸ ਪਿੰਡ ਨੇ ਪਹਿਲਾਂ ਹੀ ਐਲਾਨਿਆ ਹੋਇਆ ਸੀਗਾ ਕਿ ਅਸੀਂ ਕੋਈ ਵੀ ਪੋਲੀਟੀਕਲ ਬੰਦਾ ਜਿਹੜਾ ਉਹ ਪਿੰਡ ਵਿੱਚ ਨਹੀਂ ਵੜ ਦਿਆਂਗੇ। ਜੇ ਕੋਈ ਆਊਗਾ ਕਿ ਅਸੀਂ ਉਹਦਾ ਪੁਰਜ਼ੋਰ ਵਿਰੋਧ ਕਰਾਂਗੇ। ਤਾਂ ਜਦੋਂ ਇਹ ਉੱਥੇ ਪਹੁੰਚੇ ਆ ਤਾਂ ਫਿਰ ਲੋਕ ਜਿਹੜੇ ਆ ਕਾਲੀਆਂ ਝੰਡੀਆਂ ਲੈ ਕੇ ਸਵਾਗਤ ਵਜੋਂ ਪਹੁੰਚ ਗਏ ਆ। ਵੈਸੇ ਰਾਜਾ ਵੜਿੰਗ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਧੁਨ ਦਾ ਸਵਾਰ ਆ, ਉਹਨੇ ਇਸ ਚੀਜ਼ ਦੀ ਨਹੀਂ ਪਰਵਾਹ ਕੀਤੀ ਕਿ ਮੇਰਾ ਵਿਰੋਧ ਹੋਊਗਾ। ਉਹ ਆਇਆ, ਹੁਣ ਕਿਹੜੇ ਕੰਮ ਆਇਆ ਆਪਾਂ ਨੂੰ ਪਤਾ ਨਹੀਂ, ਕਈ ਵਾਰ ਲੀਡਰਾਂ ਨੂੰ ਜ਼ਰੂਰੀ ਕੰਮ ਵੀ ਨਹੀਂ, ਕਿਉਂਕਿ ਇਸੇ ਹਲਕੇ ਦਾ ਹੀ ਵਿਧਾਇਕ ਆ। ਵਿਧਾਇਕ ਆਪਣੇ ਪਿੰਡਾਂ 'ਚ ਆਪਣੇ ਇਲਾਕੇ 'ਚ ਨਹੀਂ ਜਾਊਗਾ, ਉਹਦਾ ਸੰਪਰਕ ਵੀ ਟੁੱਟੂਗਾ, ਵੀ ਗੱਲ ਹੈ, ਉਹਦੀ ਵੀ ਮਜਬੂਰੀ ਹੋ ਜਾਊਗਾ। ਪਰ ਵਿਰੋਧ ਬਹੁਤ ਹੋਇਆ। ਉਸ ਤੋਂ ਬਾਅਦ ਇੱਕ ਚੀਜ਼ ਜਿਹੜੀ ਵੇਖਣ ਨੂੰ ਮਿਲੀ ਆ ਉਹ ਇਹ ਆ ਕਿ ਇਸੇ ਪਿੰਡ ਦਾ ਇੱਕ ਪੱਤਰਕਾਰ ਆ, ਕਾਫੀ ਨਾਮ ਹੈ ਉਸ ਮੁੰਡੇ ਦਾ, ਰਣਜੀਤ ਗਿੱਲ, ਉਹਨੇ ਪੋਸਟ ਪਾਈ ਆ ਕਿ ਜਦ ਮੈਂ ਫੋਟੋ ਖਿੱਚਣ ਗਿਆ ਉਸੇ ਘਰ ਦੇ ਵਿੱਚ ਜਦੋਂ ਇਹ ਵਿਧਾਇਕ ਉੱਥੇ ਮੌਜੂਦ ਸੀਗਾ, ਤਾਂ ਬਾਅਦ ਦੇ ਵਿੱਚ ਮੈਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਾਂ ਮੈਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਮੇਰੇ ਤੇ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੋ ਇਹ ਗੱਲ ਮੈਂ ਕਹਿੰਦਾ ਕਿ ਗਲਤ ਹੈ। ਜੇ ਐਸੀ ਗੱਲ ਹੋਈ ਹੈ ਤਾਂ ਇਹ ਨਹੀਂ ਹੋਣਾ ਚਾਹੀਦਾ। ਵਿਧਾਇਕ ਆ ਉਸ ਹਲਕੇ ਦਾ, ਉਸੇ ਹਲਕੇ ਦੇ ਲੋਕ ਆ, ਜੇ ਤੁਹਾਡਾ ਪ੍ਰੋਟੈਸਟ ਕਰ ਰਹੇ ਤੁਸੀਂ ਖੜ ਕੇ ਉਹਨਾਂ ਦੀ ਗੱਲ ਸੁਣੋ, ਉਹਨਾਂ ਨੂੰ ਆਪਣੀ ਤੁਸੀਂ ਸਫਾਈ ਦਿਓ ਕਿ ਭਾਈ ਸਾਡੀ ਕੀ ਮਜਬੂਰੀ ਆ, ਅਸੀਂ ਕੀ ਕੁਛ ਕਰ ਸਕਦੇ ਹਾਂ ਤੁਹਾਡੇ ਵਾਸਤੇ, ਤੁਸੀਂ ਉੱਥੇ ਆਪਣਾ ਪੱਖ ਰੱਖ ਸਕਦੇ ਹੋ। ਜੇ 4 ਨਾਅਰੇ ਵੀ ਲਾਉਂਦੇ ਗੁੱਸੇ ਦੇ ਵਿੱਚ ਕਿਸਾਨ ਤੇ, ਤੁਸੀਂ ਆਪ ਹੀ ਤਾਂ ਕਹਿੰਦੇ ਹੋ ਕਿ ਕਿਸਾਨ ਸਾਡੇ ਆ, ਫਿਰ ਇਹਦੇ ਨਾਲ ਤੇ ਇਹ ਆ ਕਿ ਭਾਰਤੀ ਜਨਤਾ ਪਾਰਟੀ ਵਾਲੇ ਚੰਗੇ ਆ ਜਿਹੜੇ ਉਹ ਖੜ ਕੇ ਕਈ ਵਾਰ ਧਰਨੇ ਦੇ ਵਿੱਚ ਵੀ ਬਹਿ ਜਾਂਦੇ ਕਿ ਕੋਈ ਗੱਲ ਨਹੀਂ ਅਸੀਂ ਵੀ ਤੁਹਾਡੇ ਕੋਲ ਇੱਥੇ ਬੈਠੇ ਹਾਂ। ਸੋ ਇਹ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਦਾ ਜੇ ਵਿਰੋਧ ਹੋਇਆ ਤਾਂ ਰਾਜਨੀਤਿਕ ਲੋਕਾਂ ਨੂੰ ਇਹ ਟੋਲਰੈਂਟ ਕਰਨਾ ਚਾਹੀਦਾ। ਪਰ ਇਹਦੇ ਨਾਲ ਹੁਣ ਇੱਕ ਸਮੱਸਿਆ ਹੋ ਰਿਹਾ ਕਿ ਆਉਣ ਵਾਲੇ ਦਿਨਾਂ 'ਚ, ਕਿਉਂਕਿ ਗੁਰੂ ਸਾਹਿਬ ਨੇ ਜਿਵੇਂ ਹੀ ਬੈਨਰ ਲਾਏ ਸੀ, ਉਸ ਤੋਂ ਬਾਅਦ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਹੋਏ ਆ, ਤਾਂ ਮੇਰੇ ਖਿਆਲ ਦੇ ਨਾਲ ਇਹ ਸ਼ੁਰੂਆਤ ਹੋ ਗਈ ਆ। ਕਾਂਗਰਸੀ ਅੱਗੇ ਬੱਚੇ ਖਲੋਤੇ ਸਨ, ਇਹਨਾਂ ਦੇ ਮਨ 'ਚ ਇਹ ਸੀਗਾ ਕਿ ਚਲੋ ਕੰਮ ਜਿਹੜਾ ਉਹ ਸੈਂਟਰ ਦੇ ਵਿਰੁੱਧ ਭੁਗਤੀ ਜਾਂਦਾ, ਸਾਨੂੰ ਕੀ, ਸਾਨੂੰ ਤਾਂ ਫਾਇਦਾ ਹੀ ਆ। ਪਰ ਜਿਵੇਂ ਹੀ ਹੁਣ ਇੱਕ ਨੈਰੇਟਿਵ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਸਾਡੇ ਤੇ ਤਸ਼ੱਦਦ ਕਰਦੇ ਪਏ, ਔਰ ਦੂਸਰੇ ਪਾਸੇ ਇਹਨਾਂ ਦੇ ਆਪਣੇ ਬੰਦਿਆਂ ਨੂੰ ਜੇ ਇਸ ਤਰ੍ਹਾਂ ਘੇਰੇ ਪੈਣੇ ਸ਼ੁਰੂ ਹੋ ਗਿਆ ਤਾਂ ਫਿਰ ਇਹਨਾਂ ਦੇ ਥੱਲਿਓਂ ਵੀ ਜ਼ਮੀਨ ਜ਼ਰੂਰ ਖਿਸਕੂਗੀ। ਜੀ ਜੀ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟ ਦੀ ਮੁਹਿੰਮ ਨੂੰ ਝਟਕਾ, ਗੋਇੰਦਵਾਲ ਸਾਹਿਬ ਪਲਾਂਟ ਵੀ ਵਿਕਣ ਲੱਗਾ। ਹਾਂਜੀ, ਦੇਖੋ ਇਹ ਨਾ ਅੱਗੇ ਵੀ ਇੱਕ ਖਬਰ ਆਈ ਸੀ, ਸ਼ਾਇਦ ਤੁਸੀਂ ਵੀ ਸੁਣੀ ਹੋਣੀ ਆ, ਉਹ ਕਿ ਰਾਜਪੁਰੇ ਵਾਲਾ ਜਿਹੜਾ ਥਰਮਲ ਹੈ, ਕਿਉਂਕਿ 3 ਨਿੱਜੀ ਥਰਮਲ ਸੀਗੇ ਨਾ ਵੱਡੇ, ਇੱਕ ਗੋਇੰਦਵਾਲ ਸਾਹਿਬ ਵਾਲਾ ਸੀਗਾ, ਇੱਕ ਰਾਜਪੁਰਾ ਵਾਲਾ ਸੀਗਾ ਤੇ ਇੱਕ ਮੇਰੇ ਖਿਆਲ ਦੇ ਨਾਲ ਇੱਧਰ ਸੀਗਾ ਸ਼ਾਇਦ ਤਲਵੰਡੀ ਸਾਬੋ ਏਰੀਏ 'ਚ, ਤੇ 3 ਸੀਗੇ ਨਿੱਜੀ ਥਰਮਲ ਜਿਨ੍ਹਾਂ ਦਾ ਰੌਲਾ ਪੈਂਦਾ, ਜਿਹੜੇ ਉਹ ਐਗਰੀਮੈਂਟ ਵਗੈਰਾ ਤੁਹਾਨੂੰ ਪਤਾ ਹੀ ਹੈ ਬਹੁਤ ਕੰਟਰੋਵਰਸ਼ਲ ਹੈ। ਹੁਣ ਖਬਰ ਜਿਹੜੀ ਆ ਰਹੀ ਹੈ ਕਿ ਰਾਜਪੁਰੇ ਤੋਂ ਬਾਅਦ ਇਹ ਅੱਗੇ ਆਈਆਂ ਖਬਰਾਂ ਕਿ ਰਾਜਪੁਰੇ ਵਾਲਾ ਜਿਹੜਾ ਥਰਮਲ ਸੀਗਾ ਉਹਨੂੰ ਉਹਨਾਂ ਨੇ ਵੇਚਣ ਦੀ ਪੇਸ਼ਕਸ਼ ਕੀਤੀ ਹੈ, ਸਰਕਾਰ ਕੋਲ ਪਹੁੰਚ ਕੀਤੀ ਆ ਤੇ ਸਰਕਾਰ ਦੀ ਤੁਹਾਡਾ ਲਈ ਇਹ ਸੌਦਾ ਬਹੁਤ ਫਾਇਦੇਮੰਦ ਹੈ, ਤੁਸੀਂ ਇਹ ਰੱਖ ਲਓ। ਛੋਟਾ ਜਿਹਾ ਥਰਮਲ ਹੈ ਜਿਹੜਾ 10,000 ਕਰੋੜ ਦਾ
ਸਾਨੂੰ ਤੁਸੀਂ ਦੇ ਕੇ ਪੈਸੇ ਭਰਾ ਮਾਰੋ। मतलब कि शायद उन्होंने डिमांड 8,000 करोड़ ਦੀ की कि 10,000 करोड़ का जी 8,000 करोड़ दे दिओ काम चल जाऊगा। ਹੁਣ ਉਸ ਤੋਂ ਬਾਅਦ ਇਹ ਖਬਰ ਆ ਗਈ ਆ ਅੱਜ ਜਗਬਾਣੀ ਦੇ ਜਿਹੜਾ ਹੈਗਾ ਡਿਜੀਟਲ ਪਲੇਟਫਾਰਮ ਉਹਨਾਂ ਦਾ ਵੈਬ ਪੋਰਟਲ ਉੱਤੇ ਖਬਰ ਲੱਗੀ ਆ, ਅੱਜ ਹੀ ਆਈ ਆ। ਇਹ ਕਹਿੰਦੇ ਆ ਕਿ ਗੋਇੰਦਵਾਲ ਵਾਲਿਆਂ ਨੇ ਵੀ ਪ੍ਰਪੋਜ਼ਲ ਕਰ ਦਿੱਤਾ। ਗੋਇੰਦਵਾਲ ਸਾਹਿਬ ਵਾਲੇ ਜਿਹੜੇ ਪਲਾਂਟ ਚਲਾ ਰਹੇ ਨੇ, ਸ਼ਾਇਦ GVK ਕੰਪਨੀ ਹੈ ਕੋਈ, ਉਹਨਾਂ ਨੇ ਵੀ ਪ੍ਰਪੋਜ਼ਲ ਕਰ ਦਿੱਤਾ ਕਿ 4,000 ਕਰੋੜ 'ਚ ਤੁਸੀਂ ਖਰੀਦ ਲਓ, ਆਪਾਂ ਵੀ ਵੇਚਣਾ। ਇਹਨਾਂ ਨੇ ਵੀ ਇਹੋ ਕਿਹਾ ਕਿ ਸਾਡਾ ਜਿਹੜਾ ਲੋਨ ਆ ਉਹ ਮੋੜਨ ਵਾਲਾ 3,000 ਕਰੋੜ ਰੁਪਇਆ ਕਿਹਾ ਇਹਨਾਂ ਕਿ ਬੈਂਕਾਂ ਦਾ ਕਰਜ਼ਾ ਜਦ ਕਿ 1,000 ਕਰੋੜ ਕੰਪਨੀ ਦੀ ਇਕਵਿਟੀ ਹੈ। ਇਹ ਹੁਣ ਆਪਣੇ ਆਪ ਦੇ ਵਿੱਚ ਬੜੀ ਬੁਝਾਰਤ ਜੀ ਬਣੀ ਕਿ ਰਾਜਪੁਰੇ ਵਾਲੀ ਖਬਰ ਆਈ, ਪ੍ਰਪੋਜ਼ਲ ਆਇਆ, ਉਹਦੇ 'ਤੇ ਸਰਕਾਰ ਵਿਚਾਰ ਕਰ ਰਹੀ ਹੈ ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਕਸ ਜਿਹੜੇ ਚਾਰਜਸ ਦੇਣੇ ਆ, ਅਸੀਂ ਲਾਈਟ ਲਈਏ ਜਾਂ ਨਾ ਲਈਏ, ਬੱਤੀ ਲਈਏ ਜਾਂ ਨਾ ਲਈਏ, ਉਹਦੇ ਵਿੱਚ ਸਾਨੂੰ ਕਾਫੀ ਲੰਮੀ ਇੱਕ ਅਦਾਇਗੀ ਕਰਨੀ ਪੈਣੀ ਹੈ। ਮੇਰੇ ਖਿਆਲ ਦੇ ਨਾਲ ਉਹ ਅਦਾਇਗੀ ਜਿਹੜੀ ਆ 1,000 ਕਰੋੜ ਦੇ ਕਰੀਬ ਬਣ ਜਾਣੀ ਹੈ ਜੇ ਸਾਰੀ ਅਦਾਇਗੀ ਪਾ ਕੇ ਦੇਖੀਏ, ਕਿਉਂਕਿ ਲੰਮਾ ਸਮਾਂ ਚੱਲਣਾ। ਤਾਂ ਉਹ ਅਦਾਇਗੀ ਜਿਹੜੀ ਹੈ, ਹਾਲਾਂਕਿ ਐਗਜ਼ੈਕਟ ਫਿਗਰ ਦਾ ਨਹੀਂ ਮੈਨੂੰ ਪਤਾ ਕਿਉਂਕਿ ਇੱਕ ਅੰਦਾਜ਼ਾ ਲਾਉਂਦੇ ਆ ਮੋਟੇ ਤੌਰ 'ਤੇ ਲੋਕ ਕਿ ਤਿੰਨਾਂ ਦੀ ਅਦਾਇਗੀ ਜਿਹੜੀ ਆ ਉਹ ਐਂਡ 'ਤੇ ਜਾ ਕੇ ਇੰਨੀ ਬਣ ਜਾਣੀ ਆ ਜੋ ਫਿਕਸ ਚਾਰਜਸ ਦੇ ਰੂਪ 'ਚ ਹੋਏਗੀ। ਹੁਣ ਪਤਾ ਨਹੀਂ ਕਿੰਨੀ ਬਣੇਗੀ, ਉਹ ਇੱਕ ਅੰਦਾਜ਼ਾ ਹੈ। ਚਲੋ ਖੈਰ ਜਿੰਨੀ ਵੀ ਹੈ ਰਕਮ ਤੁਸੀਂ ਦੇਖ ਸਕਦੇ ਹੋ ਗੂਗਲ ਵਗੈਰਾ ਤੋਂ ਖਬਰਾਂ ਪਈਆਂ ਹੋਣਗੀਆਂ। ਪਰ ਇੱਧਰ ਇਹ ਜਿਹੜਾ ਪੰਗਾ ਆ ਉਹ ਇੱਕ ਬੜੀ ਹੈਰਾਨਗੀ ਵਾਲੀ ਗੱਲ ਆ, ਉਹ ਇਹੋ ਆ ਕਿ ਉਹ ਕਹਿੰਦੇ ਆ ਕਿ 8,000 ਕਰੋੜ 'ਚ ਲੈ ਲਓ, ਇਹ ਕਹਿੰਦੇ ਆ ਕਿ 3,000 ਕਰੋੜ ਸਾਡਾ ਬੈਂਕ ਦਾ ਕਰਜ਼ਾ, 1,000 ਕਰੋੜ ਕੰਪਨੀ ਦੀ ਇਕਵਿਟੀ ਆ। ਹੁਣ ਜਿਹੜੇ ਮਾਹਰ ਨੇ ਉਹ ਇਹਦੇ 'ਤੇ ਸਵਾਲ ਚੱਕਣਗੇ ਕਿਉਂਕਿ ਸਵਾਲ ਤਾਂ ਬਣਦਾ ਕਿ ਫਿਕਸ ਚਾਰਜਸ ਦੀ ਰਕਮ ਵੀ ਬਹੁਤ ਚਲੇ ਗਈ ਆ। ਤਾਂ ਜਿਹੜੀ ਇਹਨਾਂ ਨੇ ਬਿਜਲੀ ਵੇਚੀ ਉਹ ਵੀ ਕਮਾਈ ਕੀਤੀ ਇਹਨਾਂ ਨੇ, ਮਸ਼ੀਨਰੀ ਜਿਹੜੀ ਪੁਰਾਣੀ ਹੋਈ ਆ ਕਿਉਂਕਿ 7 ਸਾਲ 8 ਸਾਲ ਚੱਲ ਗਏ ਆ, ਉਹ ਸਾਰਾ ਕੁਛ ਪਾ ਕੇ ਕੀ ਵਾਕਿਆ ਇਹ ਸਾਰੇ ਐਸਟ ਜਿਹੜੇ ਆ ਉਹ ਇੰਨੇ ਦੀ ਆ। ਕਿਤੇ ਸਰਕਾਰ ਇੱਧਰੋਂ ਵੀ ਝਟਕਾ ਨਾ ਦੇ ਦੇਵੇ, ਲੋਕਾਂ ਨੂੰ ਕਹੇ ਕਿ ਆਪਾਂ ਫਿਕਸ ਚਾਰਜਸ ਤੋਂ ਬਚਦੇ ਆ, ਪਰ ਇਹ ਵੀ ਖਰਚਾ ਹੈ ਜਿਹੜਾ ਉਹ ਵੀ ਦੇਖੋ ਬਹੁਤ ਵੱਡਾ ਖਰਚਾ। ਯਕਦਮ ਕਜਾ ਤੇ ਹੁਣ ਜਿਹੜੇ ਫਿਕਸ ਚਾਰਜਸ ਆ ਉਹ ਹੌਲੀ ਹੌਲੀ ਕਰਕੇ ਜਾਣੇ ਆ ਕਿ ਕਜਾ ਇੱਕੋ ਵਾਰੀ ਰਕਮ ਤੁਹਾਨੂੰ ਆ ਇੱਕ ਮੁਸ਼ਤ ਰਕਮ ਜਿਹੜੀ ਉਤਾਰਨੀ ਪੈਣੀ ਹੈ। ਕਰਜ਼ਾ ਤੁਸੀਂ ਲਓਗੇ ਤੁਹਾਡੇ ਕੋਲ ਤੇ ਹੈ ਹੀ ਤੱਕ ਨਹੀਂ ਹੈ, ਉਹ ਵੀ ਪੰਜਾਬ ਦੇ ਸਿਰ ਤੇ ਇੱਕ ਨਵਾਂ ਬੋਝ ਪੈ ਜੂਗਾ, ਉਹਦੀ ਵਿਆਜ ਹੋਊਗੀ। ਪਰ ਵੈਸੇ ਇੱਕ ਸਵਾਲ ਤੇ ਕਰਨ ਵਾਲਾ ਨਾ ਰਾਜਕਰਨਵੀਰ ਸਿੰਘ ਜੀ ਕਿ ਸਰਕਾਰੀ ਥਰਮਲ ਤੁਸੀਂ ਬੰਦ ਕਰ ਰਹੇ ਹੋ ਜੀ, ਬਠਿੰਡੇ ਵਾਲਾ ਤੁਸੀਂ ਬੰਦ ਕਰ ਦਿੱਤਾ, ਹੋਰ ਥਰਮਲ ਤੁਸੀਂ ਬੰਦ ਕਰਨ ਦੀ ਤਿਆਰੀ ਕਰ ਰਹੇ ਹੋ ਤੇ ਨਿੱਜੀ ਥਰਮਲ ਤੁਸੀਂ ਖਰੀਦ ਰਹੇ ਹੋ। ਕਮਾਲ ਦੀ ਗੱਲ ਹੈ। ਅੱਜ ਹੀ ਬਠਿੰਡੇ ਵਾਲੀ ਥਰਮਲ ਦੀ ਖਬਰ ਲੱਗੀ ਸੀ, ਤੁਸੀਂ ਸ਼ਾਇਦ ਪੜ੍ਹਨੀ ਹੋਣੀ ਹੈ ਜਾਂ ਕਿਤੇ ਸੁਣੀ ਹੋਣੀ ਹੈ ਕਿ ਉਹ 1 ਰੁਪਏ ਲੀਜ਼ ਤੇ ਦੇਖੋ 20 ਮੇਰੇ ਖਿਆਲ ਦੇ ਨਾਲ ਜੇ ਦੇਖੀਏ ਤਾਂ 200 ਕਿੱਲੇ ਦੇ ਕਰੀਬ ਉਹ ਜ਼ਮੀਨ ਹੈ ਸਾਰੀ, ਯਾਨੀ 2,000 ਕਿੱਲੇ ਦੇ ਕਰੀਬ ਬਣ ਜਾਂਦੀ ਹੈ ਉਹ ਜਿਹੜੀ ਸਾਰੀ ਜ਼ਮੀਨ ਹੈ ਥਰਮਲ ਦੀ ਬਠਿੰਡੇ ਵਾਲੀ ਦੀ। 1,800 ਕਿੱਲਾ ਹੈ। ਹੁਣ ਦੇਖੋ ਜੇ ਕਿੱਲਾ ਆਪਾਂ ਲਾਈਏ ਬੜਾ ਉਹ ਏਰੀਆ ਜਿਹੜਾ ਬਠਿੰਡੇ ਦਾ ਡਿਵੈਲਪ ਏਰੀਆ, ਝੀਲਾ ਏਰੀਆ ਜਿਹੜਾ, ਜੇ ਇਹਨੂੰ ਤੁਸੀਂ ਔਸਤਨ ਲਾ ਲਓ ਕਿ ਕਰੋੜ ਦਾ ਕਿੱਲਾ ਲਾ ਲਓ ਤੇ ਕਿੰਨੇ ਦੀ ਹੋਈ ਉਹ ਸਾਰੀ ਜ਼ਿਆਦਾ 2,000 ਕਰੋੜ ਦੀ ਤਾਂ ਹੈ ਅਫਸੋਸ ਸੀ। ਤੇ ਅੱਜ ਖਬਰ ਇਹ ਆ ਗਈ ਕਿ ਬਲਕ ਡਰੱਗ ਪਾਰਕ ਬਣਾਉਣ ਵਾਸਤੇ ਇਹਨਾਂ ਨੇ ਪੇਸ਼ ਕੀਤੀ ਆ ਕਾਰਪੋਰੇਟ ਨੂੰ ਕਿ 1 ਰੁਪਇਆ ਲੀਜ਼ ਤੇ ਤੁਹਾਨੂੰ 33 ਸਾਲ ਵਾਸਤੇ ਦਿੰਦੇ ਆ ਅਸੀਂ। ਕਮਾਲ ਦੀ ਗੱਲ ਹੈ। ਔਰ ਨਾਲ ਕਿਹਾ ਕਿ ਤੁਹਾਨੂੰ ਐਕਸਟੈਂਡ ਵੀ ਕਰ ਦੇਵਾਂਗੇ ਇਹ ਲੀਜ਼ 99 ਸਾਲ ਵਾਸਤੇ 1 ਰੁਪਏ ਲੀਜ਼ ਤੇ। ਹੁਣ ਇਹ ਤਾਂ ਫਿਰ ਖੇਡ ਸਾਰੀ ਇਹੋ ਹੀ ਆ ਕਿ ਕਾਰਪੋਰੇਟ ਨੂੰ ਤੁਸੀਂ ਜ਼ਮੀਨ ਮੁਹੱਈਆ ਕਰਵਾ ਰਹੇ ਹੋ, ਉਦਯੋਗ ਉਹਨਾਂ ਤੋਂ ਲਵਾ ਰਹੇ ਹੋ, ਉਹ ਪੈਸੇ ਵੀ ਲੈ ਰਹੇ ਨੇ, ਕਮਾਈ ਵੀ ਕਰ ਰਹੇ ਨੇ, ਲੋਨ ਵੀ ਕੰਪਨੀ ਬੈਂਕਾਂ ਤੋਂ ਲਿਆ ਉਹਨਾਂ ਨੇ, ਸਰਕਾਰੀ ਬੈਂਕਾਂ ਤੋਂ ਲੋਨ ਵੀ ਅਦਾ ਨਹੀਂ ਕਰ ਰਹੇ। ਔਰ ਉਸ ਤੋਂ ਬਾਅਦ ਸਾਰਾ ਕੁਛ ਕਰ ਕਰਾ ਕੇ ਜਦ ਉਹਨਾਂ ਨੂੰ ਨਹੀਂ ਪੁੱਗ ਰਿਹਾ ਸੌਦਾ, ਜਾਂ ਉਹਨਾਂ ਨੂੰ ਲੱਗਦਾ ਕਿ ਕੱਲ੍ਹ ਨੂੰ ਜਨਤਾ ਇੱਥੋਂ ਸਾਨੂੰ ਮਾਰੂਗੀ ਧੱਕੇ ਜਾਂ ਕੋਈ ਸਰਕਾਰੀ ਦਬਾਅ ਪੈ ਸਕਦਾ, ਜਾਂ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਲੱਗਦਾ ਕਿ ਅਡਾਨੀ ਦਾਖਲ ਹੋ ਰਿਹਾ ਪਾਵਰ ਸੈਕਟਰ 'ਚ ਇੱਧਰ ਪੰਜਾਬ 'ਚ, ਤਾਂ ਸਾਡੇ ਪੈਰ ਉਖਾੜ ਦੇਣਗੀਆਂ ਵੱਡੀਆਂ ਕੰਪਨੀਆਂ ਔਰ ਉਹ ਸਭ ਕੁਛ ਵੇਚ ਵੱਟ ਕੇ ਸਾਡੇ ਤੋਂ ਹੋਰ ਮੁਨਾਫਾ ਕਮਾ ਕੇ ਕੱਢਣਾ ਚਾਹੁੰਦੇ। ਇਹੀ ਸਵਾਲ ਰਹੇਗਾ। ਸੋ ਬਾਹਰ ਦੇਖਦੇ ਹਾਂ ਕਿ ਇਹਦੇ 'ਤੇ ਕੀ ਪ੍ਰਤੀਕਰਮ ਹੁੰਦੇ ਨੇ। ਜੀ ਜੀ ਬਿਲਕੁਲ। ਅਗਲੀ ਮਿੰਟ ਜੀ ਗੱਲ ਕਰੀਏ, ਕਹਿੰਦੇ ਡਿਗਰੀ ਨਾ ਦਿਖਾਉਣ ਦੇ ਉੱਤੇ ਚੱਲਦੇ ਆ, ਜਿਹੜਾ ਨਾ ਦਿਖਾਏ ਤੇ PCS ਦੀ ਕਰਦੇ ਕਹਿੰਦੇ ਛੁੱਟੀ ਹੋ ਗਈ। ਹਾਏ ਯਾਰ ਜਿਗਰੀ ਕਸੂਤੀ ਡਿਗਰੀ ਉਹ ਆਇਆ ਸੀਗਾ ਨਾ YouTube ਤੇ ਮੁੰਡਿਆਂ ਨੇ ਬਣਾਇਆ ਸੀਗਾ, ਇਹ ਤੇ ਕਸੂਤੀ ਡਿਗਰੀ ਵਾਲਾ ਕੰਮ ਹੋ ਗਿਆ। ਖੈਰ ਦੇਖੋ ਗੱਲ ਇਹ ਆ ਕਿ ਇਹ ਡਿਗਰੀਆਂ ਦਾ ਪੰਗਾ ਬਹੁਤ ਲੰਮੇ ਸਮੇਂ ਤੋਂ ਚੱਲਦਾ ਆ। ਕੋਰਟ ਕਚਹਿਰੀਆਂ ਦੇ ਵਿੱਚ ਕਈ ਮੁਕੱਦਮੇ ਚੱਲੇ ਆ
ਅਧਿਆਪਕ ਭਰਤੀ ਦੇ ਵਿੱਚ ਵੀ ਕਈ ਕਿਸਮ ਦੇ ਦੋਸ਼ ਸਨ ਫਰਜ਼ੀ ਡਿਗਰੀਆਂ ਵਾਲਿਆਂ ਦੇ। ਉਹ ਇਹ ਵੈਸੇ ਚਲੋ ਮਾਮਲਾ ਜਿਹੜਾ ਹੈ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਸਿਆ ਤੇ ਡਿਗਰੀ ਦਾ ਹੀ ਆ, ਪਰ ਇਹਦੇ ਵਿੱਚ ਨਵੀਂ ਚੀਜ਼ ਇਹ ਆ ਕਿ SDM ਸੀਗੇ ਮੌਕੇ ਦੇ ਇਹ ਸ਼ਖਸ ਜਿਨ੍ਹਾਂ ਤੇ ਮਾਮਲਾ ਹੈ। ਪਰ ਕਮਾਲ ਦੀ ਗੱਲ ਆ ਕਿ ਜਦੋਂ ਇਹਨੂੰ ਡਿਗਰੀ ਨਾ ਵਿਖਾਉਣ ਕਰਕੇ, ਕਿਉਂਕਿ ਗ੍ਰੈਜੂਏਸ਼ਨ ਦੀ ਡਿਗਰੀ ਇਹ ਵਿਖਾ ਨਹੀਂ ਸਕੇ, ਤਾਂ ਜਦੋਂ ਇਹਨਾਂ ਨੂੰ ਸੇਵਾ ਤੋਂ ਰੋਕ ਦਿੱਤਾ ਗਿਆ, ਸਰਵਿਸ ਦੇਣ ਤੋਂ ਰੋਕ ਦਿੱਤਾ ਗਿਆ, ਇਹ ਖੁਦ ਹੀ ਹਾਈ ਕੋਰਟ 'ਚ ਚਲੇ ਗਏ ਤੇ ਜਾ ਕੇ ਦਾਅਵਾ ਉਹ ਕਹਿੰਦੇ ਜੀ ਮੇਰੇ ਕੋਲ ਉੱਤਮ ਸਿੱਖਿਆ ਹੈ। ਉੱਤਮ ਸਿੱਖਿਆ ਕਿਸੇ ਸਾਊਥ ਦੀ ਯੂਨੀਵਰਸਿਟੀ ਦਾ ਜ਼ਿਕਰ ਵੀ ਕੀਤਾ। ਬਾਅਦ 'ਚ ਕਹਿੰਦੇ ਕਿ ਮੈਂ ਪੰਜਾਬ ਦੇ ਵਿੱਚੋਂ MA, ਉਸ ਤੋਂ ਬਾਅਦ PTU ਦੇ ਵਿੱਚੋਂ ਡਿਪਲੋਮਾ ਵੀ ਕੀਤਾ, ਸ਼ਾਇਦ MBA ਦਾ ਕੀਤਾ ਜਾਂ ਕੋਈ ਹੋਰ ਕੋਰਸ ਇਸ ਤਰ੍ਹਾਂ ਦਾ ਕੀਤਾ। ਤਾਂ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਉੱਤਮ ਸਿੱਖਿਆ ਲਈ ਹੋਈ ਆ ਤਾਂ ਕਿਰਪਾ ਕਰਕੇ ਮੇਰੀਆਂ ਸੇਵਾਵਾਂ ਜਿਹੜੀਆਂ ਬਹਾਲ ਕੀਤੀਆਂ ਜਾਣ। ਤਾਂ ਪੰਜਾਬ ਸਰਕਾਰ ਦਾ ਉੱਤਮ ਸੇਵਾ ਤੇ ਕੀ ਮੰਗਣੀ ਸੀ, ਉੱਤਮ ਸਿੱਖਿਆ ਤਾਂ ਕੀ ਮੰਗਣੀ ਸੀ। ਉਲਟਾ ਪੰਜਾਬ ਸਰਕਾਰ ਨੂੰ ਪੁੱਛ ਲਿਆ, ਕਹਿੰਦੇ ਕਿ ਭਾਈ ਇਹ ਕੀ ਚੱਕਰ ਆ, ਤੁਹਾਨੂੰ ਇੰਨਾ ਵੀ ਪਤਾ ਨਹੀਂ, ਤੁਸੀਂ ਇਹ ਵੀ ਪਤਾ ਨਹੀਂ ਕਰ ਸਕੇ ਕਿ ਬੰਦੇ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਨਹੀਂ ਹੈ ਤਾਂ PCS ਬਣਾ ਕੇ ਤੁਸੀਂ ਉਹਦੇ ਤੋਂ SDM ਵਾਲਾ ਕੰਮ ਲਈ ਜਾਂਦੇ ਹੋ। ਉਹਨੇ ਉਲਟਾ ਕਸੂਤੀ ਸਰਕਾਰ ਫਸਾਤੀ ਹੈ। ਹੁਣ ਸਰਕਾਰ ਨੂੰ ਜਵਾਬ ਦੇਣਾ ਪਏਗਾ। ਪਰ ਦੇਖ ਲਓ ਕਿੰਨੀ ਹੈਰਾਨਗੀ ਵਾਲੀ ਗੱਲ ਆ ਕਿ ਇੱਥੇ ਕਲਰਕਾਂ ਦਾ ਮਾਮਲਾ ਲੱਗਦਾ ਹਾਈਕੋਰਟ ਦੇ ਵਿੱਚ, ਕਈ ਸੈਂਕੜੇ ਕਲਰਕ ਹੈ ਜਿਨ੍ਹਾਂ ਦੀ ਭਰਤੀ ਜਿਹੜੀ ਹੈ ਉਹ ਹੋਈ ਵੀ ਇਸ ਕਰਕੇ ਰੁਕ ਗਈ ਕਿਉਂਕਿ ਉਹਨਾਂ ਦੀਆਂ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਜਿਹੜੀਆਂ ਸੀਗੀਆਂ ਉਹ ਬਾਹਰਲੀ ਯੂਨੀਵਰਸਿਟੀ ਦੀਆਂ ਸੀ, ਪੰਜਾਬੋਂ ਬਾਹਰ ਦੀਆਂ ਸੀਗੀਆਂ। ਪਰ ਬੇਅੰਤ ਸਿੰਘ ਦੇ ਪੋਤਰੇ ਦੀ ਉਹ ਪੈਰੀਅਰ ਯੂਨੀਵਰਸਿਟੀ ਤਮਿਲਨਾਡੂ ਦੀ ਆ, ਉਹ ਚਲਾਤੀ ਇਹਨਾਂ ਨੇ। ਉਹ ਕਹਿੰਦੇ ਚੱਲੂਗੀ ਕਿਉਂਕਿ ਬਹੁਤ ਰਾਸ਼ਟਰਵਾਦੀ ਪਰਿਵਾਰ ਹੈ ਨਾ, ਇਹਨਾਂ ਨੂੰ ਸਭ ਮਾਫ ਆ, ਤਾਂ ਉਹ ਡਿਗਰੀ ਚਲਾ ਦਿੱਤੀ। ਪਰ ਇਹ ਡਿਗਰੀ ਕਸੂਤੀ ਹੋ ਗਈ ਹੈ। ਪਰ ਇਹ ਪੰਗਾ ਜਿਹੜਾ ਹੁਣ ਉਹਦੇ ਗੱਲ ਤੇ ਪਿਆ ਹੀ ਪਿਆ ਸੀ ਬੰਦੇ ਦੇ, ਪਰ ਉਲਟਾ ਹੁਣ ਸਰਕਾਰ ਦੇ ਗੱਲ ਵੀ ਪੈ ਗਿਆ। ਤੁਸੀਂ ਦੇਖਿਆ ਹੀ ਕੋਈ ਨਹੀਂ। ਜੀ ਜੀ ਜੀ। ਅਤੇ ਸਰੋਤਿਓ ਨਾਲ ਹੀ ਆਪਾਂ ਜਿਹੜੇ ਦੱਸਦੇ ਜਾਈਏ ਵੀ ਜੇ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਜਿਹੜੀਆਂ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200। ਅਤੇ ਅਗਲੀ ਜਿਹੜੀ ਮਿੰਟ ਜੀ ਗੱਲ ਕਰੀਏ ਅਤੇ ਫਿਰ ਇਸ ਖਬਰ ਤੋਂ ਬਾਅਦ 'ਚ ਆਪਾਂ ਬ੍ਰੇਕ ਲੈਣੀ ਆ। ਅਤੇ ਸ਼ੌਰਯ ਚੱਕਰ ਵਿਜੇਤਾ ਦੀ ਤੜਕਸਾਰ ਗੋਲੀਆਂ ਮਾਰ ਕੇ ਹੱਤਿਆ। ਹਾਂਜੀ ਦੇਖੋ, ਇਹ ਭਿੱਖੀਵਿੰਡ ਦੇ ਵਿੱਚ ਹੋਇਆ ਕਤਲ। ਔਰ ਇਹ ਜਿਹੜਾ ਕਾਮਰੇਡ ਸੀ ਬਲਵਿੰਦਰ, ਅਸਲ ਦੇ ਵਿੱਚ ਜਦੋਂ ਇੰਸਰਜੈਂਸੀ ਸੀਗੀ ਪੰਜਾਬ ਦੇ ਵਿੱਚ, ਇਹ ਸਰਕਾਰੀ ਧਿਰ ਦੇ ਨਾਲ ਭੁਗਤਿਆ ਸੀਗਾ। ਉਸ ਟਾਈਮ ਇਹਨੂੰ ਹਥਿਆਰ ਹਥਿਊਰ ਮਿਲੇ ਸੀਗੇ, ਬੰਕਰ ਵਗੈਰਾ ਇਹਨਾਂ ਨੇ ਘਰੇ ਬਣਾਏ ਸੀਗੇ ਸਾਰੇ ਪਰਿਵਾਰ ਨੇ। ਇਸ ਤੋਂ ਇਲਾਵਾ ਦੱਸਦੇ ਆ ਕਿ ਕਾਫੀ ਵਾਰ ਇਹਦੇ ਤੇ ਅਟੈਕ ਵੀ ਹੋਇਆ, ਬਚਦਾ ਰਿਹਾ। ਉਸ ਤੋਂ ਬਾਅਦ ਇਹਨੂੰ ਸ਼ੌਰਯ ਚੱਕਰ ਮਿਲਿਆ। ਅੱਜ ਤੜਕਸਾਰ ਹੀ ਮਤਲਬ ਦਿਨ ਚੜ੍ਹਦੇ ਸਾਡੇ ਦੇ ਨਾਲ ਹੀ ਦੋ ਮੁੰਡੇ ਆਏ ਆ ਬਾਈਕ ਤੇ। CCTV ਮੈਂ ਦੇਖ ਰਿਹਾ ਸੀ ਫੁਟੇਜ, ਉਹਦੇ ਵਿੱਚ ਇੱਕ ਮੁੰਡਾ ਜਿਹੜਾ ਹੌਲਾ ਉਮਰ ਦਾ ਲੱਗਦਾ ਤੇ ਉਹ ਗੇਟ ਖਲਵਾਉਂਦਾ, ਗੇਟ ਖੁੱਲ੍ਹਦਾ। ਫਿਰ ਉਸ ਤੋਂ ਬਾਅਦ ਕਿਉਂਕਿ ਇਹਨਾਂ ਦਾ ਵਿਹੜੇ ਦੇ ਵਿੱਚ ਹੀ ਸ਼ਾਇਦ ਸਕੂਲ ਸੀਗਾ, ਉੱਥੇ ਅੰਦਰ ਜਾਂਦਾ ਦਫ਼ਤਰ ਦੇ ਲਾਗੇ, ਉਹ 4-5 ਗੋਲੀਆਂ ਮਾਰ ਕੇ ਤੇ ਮੁੜ ਕੇ ਨਿਕਲ ਜਾਂਦੇ। ਉਹ ਬਾਈਕ ਭਜਾ ਕੇ ਦੋਨੇ। ਬਾਅਦ ਦੇ ਵਿੱਚ ਇਹਨਾਂ ਦੇ ਘਰਦਿਆਂ ਨੂੰ ਪਤਾ ਲੱਗਦਾ। ਤਾਂ ਪਰਿਵਾਰ ਦਾ ਦੋਸ਼ ਇਹ ਆ ਕਿ ਇਸ ਬੰਦੇ ਕੋਲ ਅੱਗੇ ਸਿਕਿਉਰਿਟੀ ਸੀਗੀ, ਉਸ ਸਿਕਿਉਰਿਟੀ ਨੂੰ ਇਹਨਾਂ ਨੇ ਵਾਪਸ ਲੈ ਲਿਆ। ਮਤਲਬ ਕਿ ਇਸ ਸਰਕਾਰ ਦੇ ਵਿੱਚ ਉਸ ਸਿਕਿਉਰਿਟੀ ਨੂੰ ਵਾਪਸ ਲੈ ਲਿਆ। ਤਾਂ ਪਰਿਵਾਰ ਸਿੱਧੇ ਤੌਰ 'ਤੇ ਦੋਸ਼ ਲਾਉਂਦਾ ਪਿਆ ਉਸ ਅਫਸਰਾਂ 'ਤੇ ਕਿ ਇਹਨਾਂ ਨੇ ਜੇ ਸਿਕਿਉਰਿਟੀ ਵਾਪਸ ਨਾ ਲਈ ਹੁੰਦੀ ਤਾਂ ਸਾਡਾ ਬੰਦਾ ਬਚ ਜਾਂਦਾ। ਪਰ ਇਹ ਹੁਣ ਸਵਾਲ ਵੇਖਣਾ ਹੋਏਗਾ ਕਿ ਇੱਕ ਤਾਂ ਇਹ ਆ ਕਿ ਜਦੋਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਇਸਤੇਮਾਲ ਕਰ ਲੈਂਦਾ, ਉਸ ਤੋਂ ਬਾਅਦ ਇਹਨਾਂ ਨੂੰ ਇਹ ਖੁੱਲ੍ਹਾ ਕਿਉਂ ਛੱਡ ਦਿੰਦਾ। ਪਿੰਕੀ ਵੇਖ ਲਓ ਧਾਹਾਂ ਮਾਰਦਾ ਪਿਆ, ਬਾਜੀਗਰ ਇੱਕ ਹੁੰਦਾ ਸੀਗਾ, ਉਹ ਕਿੰਨੇ ਬੰਦੇ ਆ ਇਸ ਤਰ੍ਹਾਂ ਦੇ ਜਿਹੜੇ ਧਾਹਾਂ ਮਾਰਦੇ, ਕੁਛ ਵਿੱਚ ਮੈਂਟਲੀ ਅਪਸੈਟ ਹੋ ਗਏ ਇਹਨਾਂ ਵਰਗੇ। ਤਾਂ ਇਹ ਆ ਕਿ ਚਲੋ ਤੁਸੀਂ ਹੁਣ ਜੇ ਕੰਮ ਲਿਆ ਤੇ ਘੱਟੋ ਘੱਟ ਉਹਨਾਂ ਨੂੰ ਜਿਉਣ ਜੋਗਾ ਵੀ ਛੱਡ ਦਿਓ, ਤੁਸੀਂ ਤੇ ਉਹਨਾਂ ਨੂੰ ਮਰਨ ਜੋਗਾ ਛੱਡ ਰਹੇ ਹੋ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਦੂਜਿਆਂ ਵਾਸਤੇ ਸਬਕ ਵੀ ਹੋਊਗਾ ਕਿ ਜਦ ਤੁਸੀਂ ਸਰਕਾਰੀ ਹੱਕ ਦੇ ਵਿੱਚ ਭੁਗਤਦੇ ਹੋ, ਸਰਕਾਰੀ ਧਿਰ ਵਜੋਂ ਭੁਗਤਦੇ ਹੋ, ਤਾਂ ਉਹਦਾ ਖਮਿਆਜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੁੰਦਾ ਕਿ ਸਰਕਾਰ ਤੁਹਾਡਾ ਸਾਥ ਵੀ ਛੱਡ ਜਾਂਦੀ ਹੈ ਕਈ ਵਾਰ। ਸੋ ਇਹ ਸਬਕ ਵੀ ਆ ਬੰਦੇ ਵਾਸਤੇ ਕਿ ਜਦ ਤੁਸੀਂ ਇਸ ਤਰ੍ਹਾਂ ਸਰਕਾਰ ਦਾ ਟੂਲ ਬਣ ਕੇ ਕੰਮ ਕਰਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਡਾ ਸਾਥ ਵੀ ਛੱਡ ਸਕਦੀ ਹੈ। ਇਹ ਤੇ ਇਹੋ ਜਿਹੇ ਲੋਕ ਵੀ ਆ ਜਿਨ੍ਹਾਂ ਨੂੰ ਇਹਨਾਂ ਨੇ ਜਸੂਸ ਬਣਾ ਕੇ ਪਾਕਿਸਤਾਨ 'ਚ ਘੱਲਿਆ, ਪਰਿਵਾਰਾਂ ਦੀ ਸਾਰ ਨਹੀਂ ਲਈ। ਉਹ 50-50, 25-25, 30-30, 40-40 ਸਾਲ ਜੇਲ੍ਹਾਂ ਦੇ ਵਿੱਚ ਰੋਲ ਕੇ ਕੁਛ ਮਰ ਗਏ, ਕੁਛ ਇੱਧਰ ਨੂੰ ਆ ਗਏ, ਕਮਲੇ ਹੋ ਕੇ। ਸੋ ਇਹ ਜਿਹੜੀਆਂ ਕਹਾਣੀਆਂ ਨੇ ਬਹੁਤ ਲੰਮੀਆਂ ਚੌੜੀਆਂ ਨੇ,
पर ये हुण पता लगना चाहिए कि उसकी सिक्योरिटी क्यों वापस ली। और दूसरा सवाल ये बनता है कि इस वेले बेअदबी दी घटनावां क्यों वापरनियां शुरू हो गई। इसे वेले ही इस कामरेड का कतल क्यों होया, क्योंकि सिक्योरिटी हुण कल से वापस नहीं लेनी होएगी जी। ये बड़ा बड़ा सवाल है ना कि की निजी रंजिश के चलदे कतल होया। एक थ्योरी ये है, या दूसरी कोई कॉन्सपरेसी है। कॉन्सपरेसी कितों है कि विदेश तो है या देश तो है, एजेंसियां भी है, की आ इसे पता लगना चाहिए है। थ्योरी साफ होनी चाहिए जांच पड़ताल से। ਜੀ ਜੀ ਇੱਥੇ ਆਪਾਂ ਇੱਕ ਸਰੋਤੋਂ ਬ੍ਰੇਕ ਲੈਂਦੇ। ਬ੍ਰੇਕ ਤੋਂ ਬਾਅਦ ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਮਿੰਟੂ ਜੀ ਨੂੰ ਉਦੋਂ ਕਾਲ ਕਰ ਸਕਦੇ ਹੋ। ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ, ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ, ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ, ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24,000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਿੱਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559 485 1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। ਉਹ ਭਰਾਵਾ ਤੂੰ ਹਲੇ ਗਿਆ ਨਹੀਂ ਟਰੱਕ ਤੇ? ਕਿੱਥੇ ਯਾਰ, ਦੇਖ ਲਾ ਆਪਾਂ ਇਕੱਠਿਆਂ ਨੇ ਟਰੱਕ ਲਿਆ ਸੀ, ਹਾਲੇ ਤੱਕ ਤਾਂ ਮੇਰੀ ਕੰਪਨੀ ਨਹੀਂ ਖੁੱਲੀ। ਉਪਰੋਂ ਨੰਬਰ ਪਲੇਟਾਂ ਦਾ ਪਤਾ ਨਹੀਂ ਹਾਲੇ ਕਿੰਨਾ ਹੋਰ ਲੱਗਣਾ ਟਾਈਮ। ਓਹੋ, ਤੈਨੂੰ ਤਾਂ ਪਹਿਲਾਂ ਕਿਹਾ ਸੀ ਫਾਸਟ ਟਰੱਕ ਪਰਮਿਟਸ ਵਾਲਿਆਂ ਦੇ ਜਾ। ਮੇਰੇ ਤਾਂ ਉਹਨਾਂ ਨੇ ਫਟਾਫਟ ਸਾਰੇ ਕੰਮ ਕਰਕੇ ਰੋਡ ਤੇ ਚਾੜਤਾ ਤੇ ਮੈਂ ਗੇੜਾ ਲਾ ਕੇ ਵੀ ਆ ਗਿਆ। ਹਾਂ ਯਾਰ, ਤੇਰੀ ਗੱਲ ਮੰਨ ਲੈਣੀ ਚਾਹੀਦੀ ਸੀ। ਕਿਹੜੀਆਂ ਸਰਵਿਸ ਪ੍ਰੋਵਾਈਡ ਕਰਦੇ ਨੇ ਫਾਸਟ ਟਰੱਕ ਪਰਮਿਟ ਵਾਲੇ? ਲੈ ਸੁਣ, ਉਹ ਤੇਰੀ ਨਵੀਂ ਕੰਪਨੀ ਖੋਲ ਕੇ ਦੇਣਗੇ, ਸਾਰੇ ਪਰਮਿਟ ਅਪਲਾਈ ਕਰਨਗੇ, ਇਫਤਾ ਵੀ ਸਾਰੇ ਸਾਲ ਦਾ ਭਰ ਕੇ ਦੇਣਗੇ, ਟਰੱਕ ਦੀ ਵਿਨ ਵੈਰੀਫਿਕੇਸ਼ਨ, ਟਰੱਕ ਦੀਆਂ ਪਲੇਟਾਂ ਵੀ ਉਹੀ ਕਰਕੇ ਦੇਣਗੇ। ਨਾਲੇ ਸਾਰਾ ਕੁਝ ਕਰਾ ਕੇ ਤੈਨੂੰ ਡਰੱਗ ਟੈਸਟ ਕਰਾਉਣ ਲਈ ਕਿਸੇ ਹੋਰ ਕੋਲ ਜਾਣ ਦੀ ਲੋੜ ਨਹੀਂ। ਉਹ ਡਰਾਈਵਰ ਦੇ ਡਰੱਗ ਟੈਸਟ ਅਤੇ ਡਰਾਈਵਰ ਫਾਈਲਸ ਵੀ ਬਣਾ ਕੇ ਦੇਣਗੇ ਤੇ ਸਾਰੇ ਕੰਮਾਂ ਦੇ ਰੇਟ ਵੀ ਬਹੁਤ ਜਾਇਜ਼ ਲੈਂਦੇ ਨੇ। ਲੈ ਫਿਰ ਤਾਂ ਸਾਰਾ ਕੁਝ ਕਰ ਦਿੰਦੇ ਨੇ ਫਾਸਟ ਟਰੈਕ ਪਰਮਿਟ ਵਾਲੇ। ਐਡਰੈਸ ਤੇ ਨੰਬਰ ਦੱਸੀ ਜਰਾ। ਆ ਨੋਟ ਕਰ, 4325 ਵੈਸਟ ਸ਼ਾਹ ਐਵਨਿਊ ਸਵੀਟ 105 ਫ੍ਰੈਜ਼ਨੋ ਤੇ ਫੋਨ ਨੰਬਰ 5597859898 559 785 9898। ਫਾਸਟ ਟਰੱਕ ਪਰਮਿਟਸ। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ, ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ 올ਿਵ ਐਵਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559 255 1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ। ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ 올ਿਵ ਐਵਨਿਊ ਫ੍ਰੈਜ਼ਨੋ 5592551299। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। सुनो जी, घर लैन लई हुण तो वधिया मौका नहीं मिलना। इंटरेस्ट रेट बहुत ही घट हो गए ने। पर भागवान ने कोई एहो जिहा लोन ऑफिसर तो मिले जेड़ा तसल्ली नाल सारी गल सुन के समझ के काम करवाए। तां फिर ए फड़ो कार्ड हरजीत टिवाणा दा। जी हाँ, पिछले 52 सालों तो सर्विस दे रही अलामेडा मॉर्गेज कारपोरेशन दे लोन ऑफिसर हरजीत टिवाणा। नवे घर दा लोन, रीफाइनेंस, कैश आउट, FHA, VA लोन, कैलिफोर्निया, इंडियाना ते वाशिंगटन स्टेट दे विच होवे होम लोन या रीफाइनेंस दा काम तां हमेशा याद रखो, हरजीत टिवाणा मॉर्गेज लोन ऑफिसर। एड्रेस 7555 नॉर्थ फार्म एवेन्यू स्वीट 105 फ्रेज़नो। कॉल 5593131123 559 313 11
1123 925-344-6785 टोल फ्री नंबर 1-800-927-0203 NMLS ID Harjeet Tuana 1869553 Alameda Mortgage Corporation 271623 AMC is licensed by the DBO. परिवार चाਹੁੰਦਾ है अच्छा टेस्ट ते मैं चाਹੁੰਦੀ ਹਾਂ ਉਹਨਾਂ ਦੀ ਅੱਛੀ ਸਿਹਤ ਇਸ ਲਈ ਮੇਰਾ ਭਰੋਸਾ ਹੈ ਹੰਸ ਮਲਟੀਗ੍ਰੇਨ ਆਟਾ ਜਿਵੇਂ ਕਿ ਤੁਸੀਂ ਜਾਣਦੇ ਹੋ ਬਾਕੀ ਆਟਿਆਂ ਵਿੱਚ ਸਿਰਫ 10% ਹੀ ਮਲਟੀਗ੍ਰੇਨ ਹੁੰਦੇ ਨੇ ਪਰ ਹੁਣ ਪਾਓ 30% ਵੱਧ ਮਲਟੀਗ੍ਰੇਨ ਤੇ ਰਿਚ ਫਾਈਬਰ ਨਾਲ ਹੰਸ ਮਲਟੀਗ੍ਰੇਨ ਆਟਾ ਜਿਸ ਵਿੱਚ ਹਨ ਕਾਲਾ ਚਨਾ ਸੋਇਆ ਜੌਂ ਰਾਗੀ ਓਟਸ ਮੇਥੀ ਸੀਡਸ ਬਾਜਰੀ ਤੇ ਈਸਬਗੋਲ ਜੋ ਕਿ ਤੁਹਾਡੀ ਸਿਹਤ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦੇ ਨੇ ਸੋ ਅੱਜ ਹੀ ਪਾਓ ਆਪਣੇ ਨਜ਼ਦੀਕੀ ਗਰੋਸਰੀ ਸਟੋਰ ਤੋਂ ਹੰਸ ਮਲਟੀਗ੍ਰੇਨ ਆਟਾ ਹੰਸ ਬ੍ਰਾਂਡ ਭਰੋਸਾ ਪਰਿਵਾਰ ਦੀ ਸਿਹਤ ਦਾ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਪੰਜਾਬੀ ਰੇਡੀਓ USA ਧੜਕਦੇ ਦਿਲਾਂ ਦੇ ਨਾਲ ਨਾਲ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਅਤੇ ਆਓ ਅੱਗੇ ਵਧਦੇ ਹਾਂ ਅਤੇ ਤੁਹਾਡੇ ਸਰੋਤਿਆਂ ਦੇ ਸਵਾਲ ਜਿਹੜੇ ਆਪਾਂ ਲੈਂਦੇ ਹਾਂ ਅਤੇ ਸਰੋਤਿਓ ਤੁਸੀਂ ਸਵਾਲ ਕਰਨ ਦੇ ਲਈ ਸਟੂਡੀਓ 'ਚ ਕਾਲ ਕਰ ਸਕਦੇ ਹੋ ਨੰਬਰ 408-272-5200 4082725200 ਅਤੇ ਵਾਰੀ ਸਿਰ ਆਪਣੇ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਅਤੇ ਬੇਨਤੀ ਆਪਣੇ ਕਾਲਰਸ ਨੂੰ ਟਰਾਈ ਕਰਿਓ ਜੀ ਜਲਦੀ ਅਤੇ ਜਿਹੜਾ ਸਵਾਲ ਪੁੱਛਣ ਦੇ ਲਈ ਤਾਂ ਜੋ ਆਪਾਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਆਪਾਂ ਲੈ ਸਕੀਏ ਆਪਣੇ ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਬੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਮਿੱਟੂ ਜੀ ਮੈਂ ਨਾ ਇੱਕ ਹਾਰਟ ਇਸ਼ੂ ਹੈ ਜਿਹੜਾ ਇੰਡੀਆ ਅਤੇ ਚਾਈਨਾ ਦੇ ਬਾਰਡਰ ਤੇ ਜਿਹੜੀਆਂ ਖਬਰਾਂ ਆ ਰਹੀਆਂ ਨੇ BBC ਦੀਆਂ ਵੀ ਇਹ ਲੱਗਦਾ ਵੀ 99% ਚਾਂਸ ਬਣ ਚੁੱਕੇ ਨੇ ਵਾਰ ਲੱਗ ਜਾਣੀ ਹੈ ਤੇ ਮੈਂ ਇਸੇ ਇਸ਼ੂ ਤੇ ਗੱਲ ਕਰਨੀ ਚਾਹੁੰਦਾ ਵੀ ਜਿਹੜਾ ਅਸੀਂ ਆਮ ਤੌਰ ਤੇ ਇੰਡੀਆ ਰਹਿੰਦੇ ਪੜ੍ਹਦੇ ਸੀਗੇ ਉਹ ਜਿਹੜਾ ਚਾਈਨਾ ਤੇ ਆਪਣਾ ਇੰਡੀਆ ਦਾ ਬਾਰਡਰ ਦਾ ਇਸ਼ੂ ਹੈ ਨਾ ਉਹ ਮੈਂ ਵੇਖਣਾ ਵੀ ਇੱਕ ਪਾਸੜ ਹੀ ਦੱਸਿਆ ਜਾਂਦਾ ਐ ਲੱਗਦਾ ਜਿਵੇਂ ਭਾਰਤ ਦੀ ਪੱਤਰਕਾਰੀ ਉਹ ਸੱਚਾਈ ਦੱਸਣ ਤੋਂ ਡਰਦੀ ਸੀ ਵੀ ਕਿਤੇ ਦੇਸ਼ ਧਰੋਹ ਦਾ ਮੁਕੱਦਮਾ ਨਾ ਦਰਜ ਹੋ ਜਾਏ ਤੇ ਐਂ ਵੀ ਵੇਖੋ ਜੇ ਨਿਰਪੱਖ ਦੀ ਜਾਣਕਾਰੀ ਲਈਏ 62 ਤੋਂ ਪਹਿਲਾਂ ਚਾਈਨਾ ਤੇ ਭਾਰਤ ਦੇ ਸੰਬੰਧ ਬੜੇ ਚੰਗੇ ਸਨ ਤੇ ਚਾਈਨਾ ਦੇ ਪ੍ਰੈਜ਼ੀਡੈਂਟ ਨੇ ਆਪਣੇ ਕਲਕੱਤੇ ਆਉਂਦਾ ਜਾਂਦਾ ਰਹਿੰਦਾ ਸੀ ਇਹਨੇ ਨਹਿਰੂ ਨੂੰ ਕਿਹਾ ਵੀ ਅਸੀਂ ਦੋਨੇ ਮੁਲਕ ਅੰਗਰੇਜ਼ਾਂ ਦੇ ਗੁਲਾਮ ਰਹੇ ਹਾਂ ਤੇ ਅੰਗਰੇਜ਼ਾਂ ਨੇ ਜਿਹੜੇ ਬਾਰਡਰ ਸਥਾਪਿਤ ਕੀਤੇ ਨੇ ਸਾਨੂੰ ਮਨਜ਼ੂਰ ਨਹੀਂ ਆਓ ਆਪਾਂ ਬਹਿ ਕੇ ਗੱਲਬਾਤ ਕਰਕੇ ਨਵਾਂ ਬਾਰਡਰ ਬਣਾਈਏ ਪਰ ਨਹਿਰੂ ਨੇ ਆਨਾਕਾਨੀ ਕੀਤੀ ਤੇ ਫਿਰ ਤੁਹਾਨੂੰ ਪਤਾ ਕੀ ਹੁੰਦਾ ਬਾਹਰ ਝੜਪ ਹੁੰਦੀ ਹੈ ਤੇ ਲੜਾਈ ਹੁੰਦੀ ਹੈ ਪਹਿਲਾਂ 2 ਦਿਨ ਹੁੰਦੀ ਹੈ ਫਿਰ 22 ਦਿਨ ਹੁੰਦੀ ਹੈ ਫਿਰ ਚਾਈਨਾ 70 ਕਿਲੋਮੀਟਰ ਏਰੀਆ ਦੱਬਦਾ ਤੇ ਹਿੰਦੂਆਂ ਦਾ ਜਿਹੜਾ ਤੀਰਥ ਸੀਗਾ ਮਾਨਸਰੋਵਰ ਉਹ ਵੀ ਦੱਬ ਲੈਂਦਾ ਤੇ ਉਸ ਤੋਂ ਬਾਅਦ ਫਿਰ ਨਹਿਰੂ ਜਿਹੜਾ ਸਰਬਸੰਮਤੀ ਨਾਲ ਨਮੋਸ਼ੀ ਵਾਲੀ ਹਾਰ ਸੀਗਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਇੰਡੀਅਨ ਪਾਰਲੀਮੈਂਟ 'ਚ ਵੀ ਅਸੀਂ ਚਾਈਨਾ ਨਾਲ ਕੋਈ ਸੰਬੰਧ ਨਹੀਂ ਬਣਾਉਣੇ ਜਿੰਨੀ ਦੇਰ ਤੱਕ ਇੰਚ ਜ਼ਮੀਨ ਵਾਪਸ ਨਹੀਂ ਲੈਂਦੇ 6 ਮਹੀਨਾ ਪਿੱਛੋਂ ਫਿਰ ਨਹਿਰੂ ਯੂ ਟਰਨ ਮਾਰਦਾ ਵੇਖ ਲੈਂਦਾ ਹੁਣ ਮਿਲਣਾ ਮਿਲਾਉਣਾ ਤੇ ਕੱਖ ਵੀ ਨਹੀਂ ਉਸ ਚਾਈਨਾ ਨਾਲ ਸੰਬੰਧ ਬਣਾ ਲੈਂਦਾ ਤੇ ਉਸ ਵਕਤ ਇੱਕ ਸਵਾਮੀ ਨਾਂ ਦਾ ਮੈਂਬਰ ਪਾਰਲੀਮੈਂਟ ਸੀਗਾ ਉਹ ਕਹਿੰਦਾ ਸੀਗਾ ਨਹਿਰੂ ਨੇ ਕਿਹਾ ਵੀ ਜਿਹੜੇ ਚਾਈਨਾ ਕੋਲ ਏਰੀਆ ਨਾ ਬੇਕਾਰ ਹੈ ਸਾਨੂੰ ਕੋਈ ਲੋੜ ਨਹੀਂ ਤੇ ਉਹ ਪਾਰਲੀਮੈਂਟ ਮੈਂਬਰ ਨੇ ਨਹਿਰੂ ਅੱਗੇ ਖੜ ਕੇ ਉਹਦਾ ਗੰਜਾ ਸਿਰ ਸੀ ਉਹਨੇ ਕਿਹਾ ਵੀ ਵੇਖ ਮੇਰਾ ਵੀ ਸਿਰ ਗੰਜਾ ਮੈਂ ਵੀ ਬੇਕਾਰ ਆ ਮੈਨੂੰ ਚਾਈਨਾ ਦੇ ਹਵਾਲੇ ਕਰ ਦਿਓ ਤੇ ਹੁਣ ਮੈਂ ਆਉਣਾ ਮੈਂ ਹੋਣ ਵਾਲੀ ਜਿਹੜੀ ਸਥਿਤੀ ਇਹ ਹੁਣ ਵੇਖੋ ਜਦੋਂ ਇੰਡੀਆ ਨੇ 370 ਧਾਰਾ ਖਤਮ ਕਰਕੇ ਲਦਾਖ ਨੂੰ ਵੱਖਰਾ ਕਰ ਦਿੱਤਾ ਨਾ ਤੇ ਚਾਈਨਾ ਨੇ ਇਹਦਾ ਵਿਰੋਧ ਕੀਤਾ ਹੈ ਤੇ ਜਿਹੜੇ ਕਸ਼ਮੀਰੀ ਲੋਕ ਨੇ ਉਹਨਾਂ ਵੀ ਵਿਰੋਧ ਕੀਤਾ ਹੈ ਹੁਣ ਹਾਲਾਤ ਏਦਾਂ ਨੇ ਵੀ ਉਹ ਲਦਾਖ ਦੇ ਮਸਲੇ ਕਰਕੇ ਲੜਾਈ ਲੱਗਣ ਦੇ ਚਾਂਸ ਨੇ ਤੇ ਇੱਧਰ ਜਿਹੜੇ ਕਸ਼ਮੀਰੀ ਲੋਕ ਨੇ ਜਿਹੜੇ ਭਾਰਤ ਪੱਖੀ ਸੀਗੇ ਉਹਨਾਂ ਤੇ ਵੀ ਇੰਨੇ ਜ਼ੁਲਮ ਹੋਏ ਨੇ ਉਹ ਵੀ ਅੱਡੀਆਂ ਚੁੱਕ ਚੁੱਕ ਕੇ ਚਾਈਨਾ ਨੂੰ ਵੇਖ ਰਹੇ ਨੇ ਚਾਈਨਾ ਦੀ ਫੌਜ ਨੂੰ ਤੇ ਹੁਣ ਅਚਾਨਕ ਜੇ ਲੜਾਈ ਲੱਗ ਜਾਂਦੀ ਹੈ ਪਾਕਿਸਤਾਨ ਵੀ ਨਾਲ ਲੱਗ ਜਾਂਦਾ ਤੇ ਫਿਰ ਕੀ ਹਾਲਾਤ ਹੋਣਗੇ ਗੱਲ ਕਿੱਧਰ ਨੂੰ ਜਾ ਸਕਦੀ ਹੈ ਜੀ ਮਿਹਰਬਾਨੀ ਮਿੰਟੂ ਜੀ ਠੀਕ ਹੈ ਸਵਾਲ ਮੇਰੀ ਬੇਨਤੀ ਹੈ ਸਵਾਲ ਛੋਟਾ ਰੱਖ ਲਿਆ ਕਰੋ ਕਿਉਂਕਿ ਇਹਦਾ ਸਾਰਾ ਕਿਉਂਕਿ ਦੂਸਰੇ ਵੀ ਲਾਈਨ 'ਚ ਲੱਗੇ ਹੁੰਦੇ ਆ ਦੇਖੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਦੇਖੋ ਚੱਕਰ ਇਹ ਆ ਕਿ 3 ਦਫਾ ਇਹਨਾਂ ਦੀ ਲਾਈਨ ਖਿੱਚੀ ਗਈ ਸੀ ਅੰਗਰੇਜ਼ ਰਾਜ ਦੇ ਵਿੱਚ ਹਿਸਟਰੀ ਦੀ ਚੰਗੀ ਤਰ੍ਹਾਂ ਤੁਸੀਂ ਵੀ ਵਾਚ ਲਿਓ 3 ਦਫਾ ਉਹ ਲਾਈਨ ਖਿੱਚੀ ਗਈ ਆ ਇਹ ਨਹੀਂ ਮੰਨਦੇ ਚਾਈਨਾ ਵਾਲੇ ਨਹੀਂ ਮੰਨਦੇ ਉਸ ਲਾਈਨ ਨੂੰ ਤੁਸੀਂ ਪਤਾ ਨਹੀਂ ਕਿਹੜਾ ਸੋਚ ਹੈ ਤੁਹਾਡਾ ਪਰ ਮਾਓ ਡੂੰਗ ਤੋਂ ਲੈ ਕੇ ਹੀ ਥਿਊਰੀ ਹੈ ਇਹਨਾਂ ਦੀ ਕਿ ਇਹ ਸਾਰਾ ਸਾਡਾ ਪੰਜਾ ਹੈ ਮਤਲਬ ਕਿ ਲਦਾਖ ਅੰਗੂਠਾ ਹੈ ਸਾਡਾ ਉਸ ਤੋਂ ਇਲਾਵਾ ਫਿਰ ਅੱਗੇ ਆ ਜਾਓ ਤੁਸੀਂ ਨੇਪਾਲ ਭੂਟਾਨ ਇਹ ਤਾਂ ਅਰੁਣਾਚਲ ਨੂੰ ਵੀ ਆਪਣਾ ਹਿੱਸਾ ਦੱਸੀ ਜਾਂਦੇ ਆ
ਸੋ ਇਹਨਾਂ ਨੇ ਇਸ ਤਰ੍ਹਾਂ ਆਪਣਾ ਜਿਹੜਾ ਪੱਖ ਸੀਗਾ ਉਹ ਤੋਂ ਹੀ ਪਹਿਲਾਂ ਹੀ ਕਲੀਅਰ ਕਰਤਾ ਸੀ। ਜਿਵੇਂ ਹੀ ਕਮਿਊਨਿਸਟ ਆਏ ਆ ਸੱਤਾ ਦੇ ਵਿੱਚ, ਇਹਨਾਂ ਨੇ ਇਹੀ ਦੇ ਦਿੱਤਾ ਸੀ ਸਿਧਾਂਤ ਕਿ ਇਹ ਜੋ ਸਾਡੀ ਚਿੰਗ ਡਾਇਨੈਸਟੀ ਸੀਗੀ ਜਿੱਥੇ ਤੱਕ, ਇਹ ਡਾਇਨੈਸਟੀ ਦਾ ਜਿੱਥੋਂ ਤੱਕ ਰਾਜ ਸੀਗਾ ਉਹ ਅਸੀਂ ਵਾਪਸ ਲੈਣਾ ਹੈ। ਸੋ ਇਹ ਹੁਣ ਠੀਕ ਹੈ, ਹੋ ਸਕਦਾ ਕਿ ਨਹਿਰੂ ਕਾਲ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਹੋਵੇ ਕਿ ਇਹਨਾਂ ਨੇ ਕੋਈ ਪ੍ਰਪੋਜ਼ਲ ਠੁਕਰਾ ਦਿੱਤਾ ਹੋਵੇ ਉਹਨਾਂ ਦਾ, ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਜਿਵੇਂ ਹੀ ਸੱਤਾ 'ਚ ਆਏ ਸੀ ਉਹਨਾਂ ਨੇ ਆਪਣੇ ਏਜੰਡੇ ਤੈਅ ਕਰ ਲਏ ਸੀ। ਉਸ ਤੋਂ ਬਾਅਦ ਹੀ ਮਾਓ ਜ਼ੇਡੁੰਗ ਨੇ ਜੋ ਉੱਥੇ ਕੀਤਾ ਸਭ ਨੂੰ ਪਤਾ। ਸੋ ਇਹ ਹੁਣ ਦੂਜਾ ਜਿਹੜਾ ਸਵਾਲ ਆ ਕਿ ਲੜਾਈ ਛਿੜੇਗੀ ਕਿ ਨਹੀਂ, ਦੇਖੋ ਅਸੀਂ ਤੇ ਹੱਥ ਜੋੜਦੇ ਹਾਂ ਸਰਦਾਰ ਸਾਹਿਬ, ਸਾਡੇ ਪੱਲੇ ਕੁਛ ਨਹੀਂ ਹੈਗਾ, ਸਾਡੀ ਤੇ ਆਪਦੀ ਰੋਟੀ ਦਾਅ ਤੇ ਲੱਗੀ ਪਈ ਆ, ਅਸੀਂ ਨਹੀਂ ਮੰਗਦੇ ਦਾਅਵੇ ਤੋਂ ਜੰਗ ਕਿ ਜੰਗ ਲੱਗੇ। ਸਾਡੇ ਪੰਜਾਬ 'ਚ ਕੋਈ ਨਹੀਂ ਜੰਗ ਮੰਗਦਾ ਹੋਏਗਾ, ਤੁਹਾਡੇ ਵੀ ਇੱਧਰ ਰਿਸ਼ਤੇਦਾਰ ਰਹਿੰਦੇ ਹੋਣੇ, ਤੁਸੀਂ ਕਿਸੇ ਨੂੰ ਫੋਨ ਕਰਕੇ ਪੁੱਛ ਲਿਓ, ਕੋਈ ਨਹੀਂ ਜੰਗ ਮੰਗਦਾ। ਔਰ ਜੰਗ ਲੱਗਣ ਦੇ ਸਾਰੇ ਇਸ ਕਰਕੇ ਮੈਨੂੰ ਘੱਟ ਜਾਪਦੇ ਆ ਕਿਉਂਕਿ ਅੱਜ ਹੀ ਮੈਂ ਵਿਦੇਸ਼ ਮੰਤਰੀ ਦਾ ਇੱਕ ਬਿਆਨ ਪੜ੍ਹਦਾ ਪਿਆ ਸੀਗਾ, ਉਹ ਵੀ ਇੱਥੋਂ ਤੱਕ ਕਹਿੰਦੇ ਆ ਕਿ ਜਿਹੜੀ ਗੱਲਬਾਤ ਚਾਈਨਾ ਦੇ ਨਾਲ ਚੱਲਦੀ ਪਈ ਆ ਉਹ ਸਾਡੀ ਇੱਕ ਸੀਕਰਟ ਗੱਲਬਾਤ ਹੈ, ਉਹਦੀ ਅਸੀਂ ਜਾਣਕਾਰੀ ਨਹੀਂ ਦੇਣੀ। ਤੁਸੀਂ ਇਹਦੇ ਬਾਰੇ ਕੀ ਕਹੋਗੇ ਹੁਣ? ਮਤਲਬ ਕਿ ਖੁਦ ਵਿਦੇਸ਼ ਮੰਤਰੀ ਆਫੀਸ਼ੀਅਲੀ ਇਹ ਗੱਲ ਕਹਿੰਦਾ ਇਹ ਸੀਕਰਟ ਹੈ ਸਾਡਾ, ਇਹਦਾ ਮਤਲਬ ਕਿ ਗੱਲਬਾਤ ਚੱਲ ਰਹੀ ਹੈ, ਇਨਕਾਰ ਕਰ ਰਹੇ ਨਹੀਂ ਹੈ ਉਹ ਕਿ ਹਾਂ ਸਾਡੀ ਗੱਲਬਾਤ ਨਹੀਂ ਚੱਲ ਰਹੀ। ਜਦੋਂ ਸੀਕਰਟ ਗੱਲਬਾਤ ਚੱਲ ਰਹੀ ਹੈ ਤਾਂ ਫਿਰ ਜੰਗ ਦੇ ਅਸਾਰ ਆਪਾਂ ਨੂੰ ਬੇਸ਼ੱਕ ਲੱਗਦੇ ਹੋਣ, ਪਰ ਉਹ ਤਾਂ ਗੱਲਬਾਤ ਕਰ ਰਹੇ ਹੋ ਤਾਂ ਖੁਦ ਮੰਨ ਰਹੇ ਨੇ ਆਫੀਸ਼ੀਅਲੀ ਕਿ ਇਹ ਸਾਡੀ ਸੀਕਰੇਸੀ ਆ, ਪਰ ਗੱਲਬਾਤ ਚੱਲ ਰਹੀ ਹੈ। ਚਲੋ ਜੀ, ਉਮੀਦ ਕਰਦੇ ਹਾਂ ਨਾ ਹੀ ਕੋਈ ਜੰਗ ਲੱਗੇ ਤੇ ਜਿਹੜਾ ਬਚਾ ਰਵੇ, ਕਿਉਂਕਿ ਮਰਨ ਮਰਾਉਣ ਵਾਲੇ ਸਾਰੇ ਆਪਣੇ ਭਾਈ ਭੈਣ ਜਿਹੜੇ ਉਹ ਹੁੰਦੇ ਨੇ, ਉਹਦੇ ਵਿੱਚ ਤਾਂ ਕਿਸੇ ਨੂੰ ਵੀ ਕੋਈ ਜਿਹੜਾ ਫਾਇਦਾ ਨਹੀਂ। ਜੰਗਾਂ 'ਚ ਹਮੇਸ਼ਾ ਨੁਕਸਾਨ ਹੀ ਜਿਹੜਾ ਉਹ ਹੋਇਆ ਆ। ਨੋ ਡਾਊਟ ਸਥਿਤੀਆਂ ਜਿਹੜੀਆਂ ਜ਼ਰੂਰ ਬਦਲਦੀਆਂ ਰਹਿੰਦੀਆਂ ਨੇ, ਪਰ ਬਚਾ ਹੀ ਰਵੇ ਤਾਂ ਚੰਗੀ ਗੱਲ ਆ। ਅਗਲੇ ਕਾਲਰ ਨੇ ਆਪਣੇ ਨਾਲ ਦੀਪਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣਾ ਮਿੰਟੂ ਜੀ ਨੂੰ ਮੈਂ ਸਵਾਲ ਪੁੱਛਣਾ ਸੀ, ਜਿਹੜਾ ਆਪਣਾ ਕਿਸਾਨ ਅੰਦੋਲਨ ਚੱਲ ਰਿਹਾ, ਇਹ 'ਚ ਆਪਣੇ ਕਾਫੀ ਕਲਾਕਾਰਾਂ ਨੇ ਇਹਨਾਂ ਦਾ ਸਾਥ ਦਿੱਤਾ। ਇਹ 'ਚ ਜਿੱਦਾਂ ਹੁਣ ਮੈਂ ਦੇਖਿਆ ਵੀ ਹੋ ਸਕਦਾ ਮੈਂ ਮਿਸ ਕਰ ਗਿਆ ਹੋਵਾਂ, ਇੱਕ ਤਾਂ ਗੁਰਦਾਸ ਮਾਨ ਤੇ ਸਤਿੰਦਰ ਸਰਤਾਜ ਜਿਹੜੇ ਵਿਦੇਸ਼ਾਂ 'ਚੋਂ ਕਾਫੀ ਪੈਸਾ ਪੂਸਾ ਕਮਾ ਕੇ ਜਾਂਦੇ ਆ, ਉਹਨਾਂ ਨੇ ਕੁਛ ਨਹੀਂ ਬੋਲਿਆ। ਖਾਸ ਕਰਕੇ ਮੈਂ ਗੁਰਦਾਸ ਮਾਨ ਦਾ ਕਹਿੰਦਾ। ਤੇ ਮੈਂ ਹੋਰ ਵੀ ਦੇਖਿਆ ਵੱਡੇ ਸਿੰਗਰ ਜਿਹੜੇ ਸੀਗੇ, ਜਿਨ੍ਹਾਂ ਨੂੰ ਆਪਾਂ ਵੱਡੇ ਸਿੰਗਰ ਇਹ ਕਹਿ ਦਿੰਦੇ, ਜਿਨ੍ਹਾਂ ਦੀ ਕਮਾਈ ਤਕੜੀ ਹੈ, ਉਹ ਬਿਲਕੁਲ ਚੁੱਪ। ਥੋੜੇ ਸ਼ੁਰੂ 'ਚ ਪਹਿਲਾਂ ਬੋਲੇ ਸੀਗੇ, ਆ ਜਿਵੇਂ ਆਪਣਾ ਹੋ ਗਿਆ ਦਲਜੀਤ ਦੋਸਾਂਝ ਹੋ ਗਿਆ, ਗਿੱਪੀ ਗਰੇਵਾਲ ਜਾਂ ਇਹ ਚੁੱਪ ਕਰ ਗਏ। ਕਿਤੇ ਇਹ ਤਾਂ ਨਹੀਂ ਵੀ ਇਹਨਾਂ ਤੇ ਥੋੜਾ ਜਿਹਾ ਈਡੀ ਨੇ, ਕਿਉਂਕਿ ਇਹਨਾਂ ਦਾ ਸਾਰਿਆਂ ਦਾ ਪੈਸਿਆਂ ਦਾ 2 ਨੰਬਰ ਦਾ ਬਹੁਤ ਕੰਮ ਹੁੰਦਾ, ਕਿਉਂਕਿ ਵਾਈਟ ਮਨੀ ਇਹ ਘੱਟ ਸ਼ੋਅ ਕਰਦੇ ਆ, ਵੀ ਈਡੀ ਨੇ ਸਕੰਜਾ ਖਿੱਚਤਾ ਹੋਵੇ ਵੀ ਤੁਸੀਂ ਆਪਦਾ ਚੁੱਪ ਰਹੋ, ਜਾਂ ਇਹਨਾਂ ਨੂੰ ਉਹ ਡਰ ਹੋਵੇ ਵੀ ਹੁਣ ਜਿਹੜੇ ਸਿੰਗਰ ਜਿਹੜੇ ਆਪਾਂ ਛੋਟੇ ਲੈਵਲ, ਉਹ ਮੈਂ ਉਹ ਨਹੀਂ ਕਹਿੰਦਾ ਵੀ ਅਗਲੇ ਆਪਦੇ ਕੰਮ ਨਾਲ ਹੀ ਵੱਡੇ ਛੋਟੇ ਹੁੰਦੇ ਆ, ਪਰ ਜਿਨ੍ਹਾਂ ਦੀ ਕਮਾਈ ਦੇ ਲੈਵਲ, ਕਮਾਈ ਦੇ ਹਿਸਾਬ ਨਾਲ ਉਹ ਸਿੰਗਰ ਥੋੜੇ ਜਿਹੇ ਉਹੀ ਰਹਿ ਗਏ ਆ, ਜਿਹੜੇ ਘੱਟ ਕਮਾਈ ਵਾਲੇ ਆ, ਜਿਹੜੇ ਵੱਡੀ ਕਮਾਈ ਵਾਲੇ ਆ ਉਹ ਪਿੱਛੇ ਹੋ ਗਏ। ਥੈਂਕ ਯੂ ਜੀ। ਹਾਂਜੀ ਹਾਂਜੀ, ਦੇਖੋ ਬਿਲਕੁਲ ਗੁਰਦਾਸ ਮਾਨ ਤੇ ਹੁਣ ਜਿਵੇਂ ਕਹਿ ਲਈਏ ਨਾ ਕਿ ਬਿਲਕੁਲ ਹੀ ਭਗਤ ਬਣ ਗਿਆ। ਤੇ ਦੇਖੋ ਉਹ ਰਹਿੰਦਾ ਬੰਬੇ ਦੇ ਵਿੱਚ ਰਹਿੰਦਾ। ਜਿਹੜੇ ਬੰਬੇ ਕਲਾਕਾਰ ਰਹਿੰਦੇ ਆ ਨਾ ਪੰਜਾਬ ਤੋਂ ਬਾਹਰ, ਜਿਨ੍ਹਾਂ ਦਾ ਕੰਮ ਕਰ ਰਿਹਾ, ਖਾਸ ਤੌਰ ਤੇ ਸਰਤਾਜ ਵੀ, ਜੇ ਤੁਸੀਂ ਵੇਖੋਗੇ ਸਰਤਾਜ ਵੀ ਇੰਡੀਆ ਪੂਰੇ ਦੇ ਵਿੱਚ ਸ਼ੋਅ ਲਾਉਂਦਾ, ਇਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਚੱਲਦਾ। ਇਹ ਮੈਂ ਦੇਖਿਆ, ਇਹ ਚੀਜ਼ ਨੋਟ ਕੀਤੀ, ਖਾਸ ਤੌਰ ਤੇ ਜਿਹੜੇ ਬੰਬੇ ਰਹਿੰਦੇ ਆ। ਜਿਵੇਂ ਤੁਸੀਂ ਕੰਗਣਾ ਰਣੌਤ ਦਾ ਮਸਲਾ ਦੇਖਿਆ ਕਿ ਕੰਗਣਾ ਰਣੌਤ ਨੇ ਪੰਗਾ ਤੇ ਲੈ ਲਿਆ, ਹਾਲਾਂਕਿ ਭਾਰਤੀ ਜਨਤਾ ਪਾਰਟੀ ਬਿਲਕੁਲ ਉਹਦੀ ਇਮਦਾਦ ਕਰ ਰਹੀ ਸੀ ਖੁੱਲ੍ਹ ਕੇ, ਪਰ ਉਹਦਾ ਸਿੱਟਾ ਕੀ ਹੋਇਆ ਕਿ BMC ਜਿਹੜੀ ਸੀਗੀ ਉਹ ਸ਼ਿਵ ਸੈਨਾ ਕੋਲ ਸੀ, ਤਾਂ ਉਹਨਾਂ ਨੇ ਵੇਖੋ ਕਿਹੜੇ ਚੱਕਰ 'ਚ ਪਾਤੀ ਉਹ ਕੁੜੀ, ਉਹਨਾਂ ਨੇ ਢਾਹਤਾ ਉਹਦਾ ਦਫ਼ਤਰ ਉੱਪਰ ਜਾ ਕੇ। ਕਪਿਲ ਸ਼ਰਮਾ ਮੋਦੀ ਦੇ ਖਿਲਾਫ ਇੱਕ ਵਾਰੀ ਟਵੀਟ ਕਰ ਬੈਠਾ ਸੀਗਾ, ਤੇ ਉਦੋਂ ਸ਼ਿਵ ਸੈਨਾ ਵਾਲੇ ਜਿਹੜੇ ਸੀਗੇ ਉਹ ਭਾਜਪਾ ਦੇ ਨਾਲ ਅਲਾਇੰਸ ਦੇ ਵਿੱਚ ਸੀ, ਉੱਥੇ ਸਰਕਾਰ ਇਕੱਠਿਆਂ ਵੀ ਚੱਲਦੀ ਸੀ। ਫਿਰ ਬਾਅਦ 'ਚ ਮੈਨੂੰ ਲੱਗਦਾ ਨਿਖੜ ਗਏ, ਪਰ ਉਦੋਂ ਸ਼ਾਇਦ ਦੇਵੇਂਦਰ ਫੜਨਵੀਸ ਸੀਗਾ ਮੁੱਖ ਮੰਤਰੀ। ਦੇਵੇਂਦਰ ਫੜਨਵੀਸ ਜਿਹੜਾ ਸੀ ਭਾਜਪਾ ਦਾ ਸੀ, ਉਹਨੇ ਨੇਰੀ ਲਿਆ ਦਿੱਤੀ, ਤੇ ਕਪਿਲ ਸ਼ਰਮਾ ਔਰ ਇੱਕ ਦੂਜੇ ਦੇ ਨਾਲ ਚਲੋ ਸੀ। ਤੋ ਬੰਬੇ ਰਹਿਣ ਵਾਲੇ ਤੇ ਬਿਲਕੁਲ ਜਿੱਦਾਂ ਕਰੀਏ ਤੇ ਚੁੱਪੀ ਰਹਿੰਦੇ। ਦਲਜੀਤ ਵੀ ਅੱਜ ਕੱਲ੍ਹ ਬੰਬੇ ਰਹਿੰਦਾ, ਉਹ ਬੋਲੇ ਜ਼ਰੂਰ ਆ, ਪਰ ਚਲੋ ਛੱਡੋ, ਜਿਹੜਾ ਨਹੀਂ ਬੋਲਦਾ ਠੀਕ ਆ, ਲੋਕ ਉਹਨੂੰ ਆਪੇ ਨੋਟਿਸ ਕਰ ਲੈਣਗੇ, ਸਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਲੋਕ ਜਿਹੜੇ ਪੋਟਿਆਂ ਤੇ ਗਿਣੀ ਜਾਂਦੇ ਨਾ। ਪਰ ਗੱਲ ਇਹ ਹੈ ਕਿ ਸਾਡੇ ਇੱਥੇ ਕਲਾਕਾਰ ਜਿਹੜੇ ਬੋਲ ਰਹੇ ਉਹ ਵੀ ਘੱਟ ਨਹੀਂ ਹੈ, ਉਹਨਾਂ ਦਾ ਬੋਲਣਾ ਜਿਹੜਾ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ। ਵੈਸੇ ਸਾਡੇ ਕਲਾਕਾਰ ਜੇ ਭਵਿੱਖ 'ਚ ਦੇਖੋਗੇ ਤੁਸੀਂ, ਹੋਰ ਵੀ ਬੋਲਣਗੇ ਮੇਰੇ ਖਿਆਲ ਦੇ ਨਾਲ। ਆਉਣ ਵਾਲੇ ਸਮੇਂ ਦੇ ਵਿੱਚ ਹੋਰਾਂ ਨੂੰ ਵੀ ਆਉਣਾ ਪਏਗਾ, ਪ੍ਰੈਸ਼ਰ ਜਿਵੇਂ ਵਧੇਗਾ ਸਾਰਿਆਂ ਨੂੰ ਸ਼ਾਇਦ ਆਉਣਾ ਪਵੇਗਾ। ਜਿਹੜਾ ਨਹੀਂ ਆਏਗਾ ਉਹ ਆਪਣੀ ਕੱਤੀ ਭਰੂਗਾ, ਉਹ ਆਪਣਾ ਆਪੇ ਹਿਸਾਬ ਕਿਤਾਬ ਹੈ ਜਿਹੜਾ ਲੋਕਾਂ ਨੂੰ ਦੇਊਗਾ। ਪਰ ਜੇ ਆਪਾਂ ਪਿੱਛੇ ਵੀ ਭੌਂਕ ਕੇ ਦੇਖਦੇ ਹਾਂ ਤਾਂ ਬਹੁਤ ਵੱਡੇ ਜਿਹੜੇ ਸਾਹਿਤਕਾਰ ਸੀਗੇ ਉਸ ਤਰ੍ਹਾਂ ਦੇ ਘੋਲਾਂ ਦੇ ਵਿੱਚ ਘੁੱਟਦੇ ਰਹੇ। ਸੰਤ ਰਾਮਦਾਸ ਜੀ ਦੀ ਇੱਕ ਹੈਗੀ ਹੈ ਮਿਸਾਲ
ਪਾਸ਼ ਵੀ ਲੜਦਾ ਰਿਹਾ, ਇਹੋ ਜਿਹੇ ਸਕੂਲਾਂ ਦੇ ਵਿੱਚ ਜਾਂਦਾ ਰਿਹਾ, ਬੇਸ਼ੱਕ ਲੈਫਟ ਸੀਗਾ, ਸੰਤੋਖ ਸਿੰਘ ਧੀਰ, ਜਸਵੰਤ ਸਿੰਘ ਕਮਲ, ਇਸ ਤਰ੍ਹਾਂ ਦੇ ਲੋਕ ਜਿਹੜੇ ਆ ਸਾਹਿਤਕਾਰ ਲੜਦੇ ਆਏ ਆ। ਪਰ ਹੁਣ ਇਸ ਵੇਲੇ ਜਿਹੜੇ ਸਿੰਗਰ, ਕਮਰਸ਼ੀਅਲ ਸਿੰਗਰ ਆ, ਉਹ ਆ ਕੇ ਡਟੇ ਹੋਏ ਆ। ਤਾਂ ਆਪਣੇ ਵੀ ਖੁਸ਼ੀ ਦੀ ਗੱਲ ਹੈ ਕਿ ਘੱਟੋ ਘੱਟ ਇਹ ਸਿੰਗਰ ਜਿਹਨਾਂ ਨੂੰ ਤੁਸੀਂ ਕਿਹਾ ਕਿ ਇਹ ਥੋੜੇ ਜਿਹੇ ਛੋਟੇ ਆ ਸਿੰਗਰ, ਪਰ ਮੇਰੀ ਨਜ਼ਰ ਦੇ ਵਿੱਚ ਇਹ ਉਹਨਾਂ ਤੋਂ ਵੀ ਵੱਡੇ ਸਿੰਗਰ ਆ ਜਿਹੜੇ ਇਸ ਵੇਲੇ ਲੜ ਰਹੇ ਨੇ। ਪਰ ਇਹ ਗੱਲ ਆ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੰਨ ਲਓ ਕੱਲ੍ਹ ਨੂੰ ਕੋਈ ਰਿਲਾਇੰਸ ਵਰਗੀ ਜਾਂ ਇਹੋ ਜਿਹੀ ਕੋਈ ਵੱਡੀ ਕੰਪਨੀ ਕਿਸੇ ਨੂੰ ਕਾਂਟਰੈਕਟ ਦੇਵੇ ਕਿ ਆ 4 ਫਿਲਮਾਂ ਸਾਡੇ ਨਾਲ, ਉਦੋਂ ਬਾਅਦ ਉਹ ਉੱਧਰ ਵੀ ਚੱਲ ਜਾਣ। ਪਰ ਹਾਲ ਦੀ ਘੜੀ ਇਹ ਆ ਇੱਕ ਚੰਗਾ ਉਹਨਾਂ ਨੇ ਇੱਕ ਪਿਰਤ ਦਾ ਸਿਰਜਣ ਕੀਤਾ ਹੈ, ਜਿਹਦੇ ਨਾਲ ਲੋਕਾਂ 'ਚ ਵੀ ਉਤਸ਼ਾਹ ਹੈ ਕਿ ਹਾਂ ਸਾਡੇ ਸਿੰਗਰ ਵੀ ਮੈਦਾਨ 'ਚ ਹੈ। ਜੀ, ਤੇ ਆਪਣੇ ਅਗਲੇ ਕਾਲਰ ਜੁੜੇ ਨੇ ਅਮਰਜੀਤ ਬੈਂਸ। ਸਤਿ ਸ਼੍ਰੀ ਅਕਾਲ ਜੀ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਰਾਜ ਭਾਜੀ। ਸਤਿ ਸ਼੍ਰੀ ਅਕਾਲ ਮਿੱਠੂ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਇੱਕ ਮੇਰਾ ਕਾਮੈਂਟ ਆ, ਇੱਕ ਕੁਐਸਚਨ ਆ। ਪਹਿਲੀ ਗੱਲ, ਮੈਂ ਪੰਜਾਬ ਲੋਕਾਂ ਨੂੰ ਸਲੂਟ ਕਰਦਾ ਜਿਹੜੇ ਆਪਦੇ ਹੱਕ ਲਈ ਲੜ ਰਹੇ ਹਨ। ਬਹੁਤ ਵਧੀਆ ਚੀਜ਼ ਆ, ਸਾਰੇ ਇਨਸਾਨ ਦਾ ਹੱਕ ਹੈਗਾ ਵੀ ਆਪਦੇ ਰਾਈਟ ਹੈਗਾ ਵੀ ਆਪਦੇ ਹੱਕ ਲਈ ਲੜਨ ਲਈ। ਮੇਰਾ ਕੁਐਸਚਨ ਇਹ ਹੈਗਾ ਭਾਜੀ ਮਿੰਟੂ ਭਾਜੀ ਲਈ, ਬਈ ਤੁਸੀਂ ਅਪਡੇਟ ਦੇ ਸਕਦੇ ਹੋ ਜਿਹੜੇ NGO ਪਨੀਰ ਤੇ ਗੋਲਡੀ ਦਾ ਇਸ਼ੂ ਚੱਲਦਾ ਸੀਗਾ ਕਰਕੇ, ਹੁਣ ਕਿੰਨੇ ਲੋਕ ਮੇਰੇ ਕੋਲ ਪੈਸੇ ਉਹਨਾਂ ਨੂੰ ਦਿੰਦੇ ਨਹੀਂ ਕਰਕੇ ਟਰਸਟ ਥੋੜਾ ਲੂਜ਼ ਹੋ ਗਿਆ ਉਹਨਾਂ ਤੇ। ਤੁਸੀਂ ਅਪਡੇਟ ਦੇ ਸਕਦੇ ਹੋ ਉਹਨਾਂ ਤੇ? ਜੀ ਨਹੀਂ ਜੀ, ਆਪਾਂ ਨੂੰ ਨਹੀਂ ਪਤਾ ਉਹਨਾਂ ਬਾਰੇ। ਆਪਾਂ ਤਾਂ ਵੀ ਪਹਿਲਾਂ ਵੀ ਇਨ ਟੱਚ ਨਹੀਂ ਸੀ, ਹੁਣ ਵੀ ਆਪਾਂ ਨਹੀਂ, ਆਪਾਂ ਨੂੰ ਉਹਨਾਂ ਬਾਰੇ ਕੋਈ ਪਤਾ ਨਹੀਂ। ਆਈ ਥਿੰਕ ਅਮਰਜੀਤ ਜੀ ਅਜੇ ਹਾਲ ਦੀ ਘੜੀ ਇਹਨਾਂ ਦਾ ਥੋੜਾ ਕੰਮ ਡਾਊਨ ਹੈਗਾ ਆ। ਸੋ ਵੈਸੇ ਵੀ ਇਹ ਮੁੱਦਾ ਜਿਹੜਾ ਉਹ ਥੋੜਾ ਹੁਣ ਪਿਛਲੇ ਕਹਿ ਲਓ ਵੀ ਸਫ਼ਿਆਂ 'ਚ ਚਲਾ ਗਿਆ ਆ। ਸੋ ਇੱਕ ਵਾਰੀ ਜਿਹੜਾ ਫਾਰਮਰਸ ਵਾਲਾ ਜਿਹੜਾ ਮੁੱਦਾ ਹੈ ਕਿਸਾਨਾਂ ਵਾਲਾ, ਉਹ ਥੋੜਾ ਹੱਲ ਹੁੰਦਾ ਜਾਂ ਪਤਾ ਲੱਗਦਾ ਕਿਸ ਪਾਸੇ ਵੱਲ ਨੂੰ ਇਹ ਹੁੰਦਾ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਦਾ ਧਿਆਨ ਉੱਧਰ ਨੂੰ ਮੁੜ ਦੁਬਾਰਾ ਜਿਹੜਾ ਉਹ ਜਾ ਸਕਦਾ। ਨੋ ਡਾਊਟ ਉਹ ਸਾਰੇ ਪੂਰੇ ਮਸਲੇ 'ਚ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀ ਕਹਿ ਲਓ ਵੀ ਨਿਰਾਸ਼ਾ ਅਤੇ ਕਈ ਗਿਰਾਵਟ ਜਿਹੜੀ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਕੱਦ ਦੇ ਵਿੱਚ ਵੀ ਦੇਖਣ ਨੂੰ ਮਿਲੀ ਹੈ। ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜੋਗਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਰਾਜਪਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੋੜਾ ਉੱਚੀ ਬੋਲਿਓ ਜੀ। ਮੇਰਾ ਸਵਾਲ ਇਹ ਹੈ ਜੀ, ਮੈਂ ਸੁਖਬੀਰ ਬਾਦਲ ਜਿਹੜਾ ਕਈਆਂ ਦਿਨਾਂ ਤੋਂ ਤਜਵੀਜ਼ ਦੇ ਰਿਹਾ ਜੀ ਵੀ ਪੰਜਾਬ ਨੂੰ ਸਾਰੀ ਖੁੱਲੀ ਮੰਡੀ ਬਣਾ ਦਿਓ, ਇਹ ਤਾਂ ਵਿਸਥਾਰ ਨਾਲ ਇਹਦਾ ਕੀ ਮਤਲਬ ਹੈ ਜੀ? ਮਿੰਟੂ ਜੀ ਆਵਾਜ਼ ਨਹੀਂ ਆਈ ਜੀ। ਉਹ ਪੁੱਛ ਰਹੇ ਨੇ ਵੀ ਸੁਖਬੀਰ ਬਾਦਲ ਕਹਿ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਵੀ ਪੰਜਾਬ ਨੂੰ ਖੁੱਲੀ ਮੰਡੀ ਬਣਾ ਦਿਓ, ਉਹਦਾ ਕੀ ਮਤਲਬ ਆ? ਖੁੱਲੀ ਮੰਡੀ ਦਾ ਮਤਲਬ ਇਹ ਹੈ ਕਿ ਸਾਰੇ ਪੰਜਾਬ ਨੂੰ ਤੁਸੀਂ ਮੰਡੀ ਐਲਾਨ ਦਿਓ। ਜਿਵੇਂ ਯਾਰਡ, ਜਿਵੇਂ ਆਪਾਂ ਕਹਿੰਦੇ ਕੋਈ ਦਾਣਾ ਮੰਡੀ ਹੈ, ਕੋਈ ਦਾਣਾ ਮੰਡੀ 'ਚ ਲਾਗੂ ਹੋ ਗਿਆ ਕਾਨੂੰਨ ਕਿ ਦਾਣਾ ਮੰਡੀ 'ਚ ਜਿਹੜੀ ਵੀ ਖਰੀਦ ਹੋਊਗੀ MSP ਤੇ ਹੋਊਗੀ, ਜਾਂ ਜਿਹੜਾ ਸੈਸ ਦੇਣਾ ਪਊਗਾ, ਟੈਕਸ ਦੇਣਾ ਪਊਗਾ, ਜੋ ਵੀ ਮੰਡੀਕਰਨ ਦਾ ਢਾਂਚਾ ਜੋ ਵੀ ਉਹਦੇ ਮੁਤਾਬਕ ਰੂਲ ਐਂਡ ਰੈਗੂਲੇਸ਼ਨ ਹੈ, ਕਿ ਸਾਰੇ ਪੰਜਾਬ ਨੂੰ ਐਲਾਨ ਦਿਓ ਕਿ ਭਾਈ ਕਿਤੋਂ ਵੀ ਤੁਸੀਂ ਕਰੋਗੇ, ਚਾਹੇ ਉਹ ਪ੍ਰਾਈਵੇਟ ਪਲੇਅਰ ਹੈ, ਚਾਹੇ ਕੋਈ ਸਰਕਾਰੀ ਏਜੰਸੀ ਹੈ, ਤਾਂ ਉਹ ਮੰਡੀ ਹੈ, ਪੂਰਾ ਸੂਬਾ ਹੀ ਮੰਡੀ ਹੈ। ਬਸ ਇਹਦਾ ਕਨਸੈਪਟ ਇਹੀ ਹੈ। ਜੀ, ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜਗਦੀਸ਼ ਜੀ। ਸਤਿ ਸ਼੍ਰੀ ਅਕਾਲ ਜਗਦੀਸ਼ ਜੀ। ਹਾਂਜੀ, ਦੋਨੇ ਵੀਰਾਂ ਨੂੰ ਤੇ ਸਾਰੇ ਵੀਰ ਜੀ ਨੇ ਪੰਜਾਬ ਜਿਹੜੇ ਸੁਣ ਰਹੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੰਟੂ ਭਾਜੀ, ਜੋ ਕਿਸਾਨਾਂ ਦਾ ਘੋਲ ਚੱਲ ਰਿਹਾ ਬਹੁਤ ਸ਼ਲਾਘਾਯੋਗ ਆ, ਤੇ ਤੁਹਾਡੀ ਜੋ ਉਹਦੇ 'ਚ ਫਿਦਰਤਾ ਉਹ ਵੀ ਸ਼ਲਾਘਾਯੋਗ ਹੈ। ਪਰ ਮੇਰਾ ਇੱਕ ਸਵਾਲ ਹੈ ਵੀ ਜਿਹੜੇ ਅੱਜ ਦੇ ਜਰਨਲਿਸਟ ਨੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤੇ ਜੁੜੇ ਵੀ ਆ, ਤੇ ਬੁੱਧੀਜੀਵੀ ਵਰਗ ਜਿਹਨੇ ਕੌਮ ਨੂੰ ਸੇਧ ਦੇਣੀ ਆ, ਤੇ ਉਹ ਸਾਡਾ ਸੰਤ ਸਮਾਜ ਜਿਹੜਾ ਆਪਦੇ ਆਪ ਨੂੰ ਧਰਮੀ ਕਹਾਉਂਦਾ, ਤੇ ਧਰਮ ਦੇ ਨਾਲ ਹੀ ਯਾਨੀ ਕਿ ਰਾਜ ਦੀ ਸੱਤਾ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਦੱਸੀ ਹੈ, ਤੇ ਉਹ ਕਿਉਂ ਚੁੱਪ ਬੈਠਿਆ? ਤੇ ਨੰਬਰ 2 ਤੇ ਬੇਅਦਬੀ ਦੀਆਂ ਤੇ ਆ ਕਤਲੋਗਰਦ ਦੀਆਂ, ਇਹਨਾਂ ਆਪਾਂ ਉਸੇ ਹਿਸਾਬ ਨਾਲ ਨਹੀਂ ਦੇਖੀਏ ਜਦੋਂ ਪਹਿਲਾਂ ਬੇਅਦਬੀ ਦਾ ਮਾਮਲਾ ਚੱਲਿਆ ਸੀ 2015 ਵਿੱਚ, ਕਿਸਾਨ ਉਦੋਂ ਵੀ ਤਾਂ ਤੇ ਆ ਕੇ ਰੇਲ ਦੀਆਂ ਪਟੜੀਆਂ ਤੇ ਬਹਿ ਗਏ ਸੀ, ਤੇ ਉਦੋਂ ਵੀ ਇਹੀ ਕੁਛ ਚੱਲਿਆ ਸੀਗਾ, ਤੇ ਲੋਕਾਂ ਦਾ ਧਿਆਨ ਕਨਵਰਟ ਕਰਨ ਖਾਤਰ ਥੋੜਾ ਦੱਸੋ ਵੀਰ ਜੀ ਇਹਦੇ ਬਾਰੇ। ਫਿਰ ਖਾਲਸਾ ਫਤਿਹ ਜੀ। ਹਾਂ ਜੀ, ਗੁਰੂ ਫਤਿਹ ਜੀ। ਅੱਛਾ ਦੇਖੋ, ਗੱਲ ਇਹ ਆ ਜੀ ਭਾਜੀ ਕਿ ਸ਼ੱਕ ਤੇ ਹੈ ਕਿ ਵੇਲੇ ਸਿਰ ਅੱਗੇ ਵੀ ਆਪਾਂ ਵੇਖਿਆ, ਵੇਲੇ ਸਿਰ ਹੀ ਉਸ ਅੰਦੋਲਨ ਨੂੰ ਤਾਰੋ ਪੀਟੋ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਚੀਜ਼ਾਂ
ਪੁੰਜਾਂ ਹੋ ਸਕਦੀਆਂ ਲੋਕਾਂ ਦਾ ਮੰਨਣਾ ਸੀਗਾ। ਐਤਕੀ ਵੀ ਹੁਣ ਜਿਵੇਂ ਹੀ ਵੇਲਾ ਸ਼ੁਰੂ ਹੋਇਆ ਸਵੇਲੇ ਫਿਰ ਇਹ ਕੰਮ ਚੱਲ ਪਿਆ ਤਾਂ ਕਿਤੇ ਨਾ ਕਿਤੇ ਸ਼ੱਕ ਤੇ ਜਾਂਦਾ, ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ। ਚਲੋ ਜਦੋਂ ਤੱਕ ਕੋਈ ਨਤੀਜਾ ਨਹੀਂ ਨਿਕਲਦਾ ਕਿਸੇ ਕੌਨਸਪੀਰੇਸੀ ਨੂੰ ਇਹ ਬਿਲਕੁਲ ਟਰੇਸ ਨਹੀਂ ਕਰ ਲੈਂਦੇ, ਪਿਛਲੀ ਆਪਾਂ ਨੂੰ ਕੋਈ ਸਬੂਤ ਤੱਕ ਨਹੀਂ ਮਿਲਦਾ, ਉਦੋਂ ਤੱਕ ਆਪਾਂ ਇੱਕ ਸਿਰਫ ਸ਼ੱਕ ਹੀ ਜਤਾ ਸਕਦੇ ਹਾਂ। ਪਰ ਜਿੱਥੋਂ ਤੱਕ ਤਾਲੁਕ ਹੈ ਕਿ ਇਹਦੇ 'ਚ ਇੰਟਲੈਕਚੁਅਲ ਨਹੀਂ ਆ ਰਹੇ, ਇੰਟਲੈਕਚੁਅਲ ਪਤਾ ਨਹੀਂ ਹੁਣ ਕੀ ਸੋਚ ਕੇ ਚੱਲ ਰਹੇ, ਮੈਨੂੰ ਸਮਝ ਤੋਂ ਪਰੇ ਦੀ ਗੱਲ ਹੈ। ਪਰ ਕਿਸੇ ਨੇ ਵਿਰੋਧ ਵੀ ਨਹੀਂ ਕੀਤਾ। ਇਹ ਵੀ ਚੀਜ਼ ਵੇਖੋ ਕਿ ਕਿਸੇ ਨੇ ਇਸ ਵਿਰੋਧ ਦਾ ਵਿਰੋਧ ਨਹੀਂ ਕੀਤਾ। ਕਈ ਵਾਰ ਇਹ ਹੁੰਦਾ ਭਾਜੀ ਕਿ ਮੈਂ ਦੇਖੋ ਹਰ ਇੱਕ ਧਰਨੇ 'ਚ ਨਹੀਂ ਜਾ ਸਕਦਾ, ਕੋਈ ਪੱਤਰਕਾਰ ਹੈ, ਤੁਸੀਂ ਪੱਤਰਕਾਰ ਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਧਰਨਾ ਲਾ। ਪੱਤਰਕਾਰ ਤੁਹਾਡੇ ਧਰਨੇ ਨੂੰ ਕਵਰ ਕਰਨ ਵਾਸਤੇ ਕੰਮ ਕਰ ਸਕਦਾ। ਤੁਸੀਂ ਉਹਨੂੰ ਇਹ ਕਹਿ ਸਕਦੇ ਕਿ ਸਾਨੂੰ ਉਹ ਕਵਰੇਜ ਦੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੂੰ ਸੜਕਾਂ ਰੋਕ ਕੇ ਸਾਡੇ ਨਾਲ ਬੈਠੋ। ਤਾਂ ਹੁਣ ਕੋਈ ਵੀ ਮੰਨ ਲਓ ਜਰਨਲਿਸਟ ਆ, ਉਹਦੇ ਕੋਲ ਸਰਕਾਰੀ ਕਾਰਡ ਆ, ਹੁਣ ਸਾਡੇ ਅੱਗੇ ਫ੍ਰੀਲਾਂਸਰ ਇੱਕ ਤਰ੍ਹਾਂ ਨਾਲ ਸਾਨੂੰ ਕੋਈ ਖਤਰਾ ਨਹੀਂ। ਮੈਂ ਤਾਂ ਵਗਾ ਕੇ ਪਰੇ ਮਾਰਿਆ ਸੀ ਜਦੋਂ ਮੈਨੂੰ ਲੱਗਿਆ ਕਿ ਨਹੀਂ ਯਾਰ ਕੁਛ ਚੀਜ਼ਾਂ ਇਹ ਪਾਬੰਦੀ ਲਿਆਉਂਦੀਆਂ ਨੇ ਤੁਹਾਡੇ ਤੇ, ਤਾਂ ਮੈਂ ਤੇ ਛੱਡ ਦਿੱਤਾ ਸਾਰਾ ਕੁਛ, ਹੈ ਨਾ। ਪਰ ਮੰਨ ਲਓ ਜਿਹਦੇ ਕੋਲ ਸਰਕਾਰੀ ਹੈ 5000 6000 ਪੱਤਰਕਾਰ ਤੇ ਹੈ ਨਾ ਸਰਕਾਰੀ, ਉਹਦੇ ਕੋਲ ਸਰਕਾਰੀ ਕਾਰਡ ਆ, ਸਰਕਾਰੀ ਕਾਰਡ ਦੇ ਮੁਤਾਬਕ ਉਹ ਰਾਈਟਾਂ ਵਗੈਰਾ ਸ਼ੂ ਵੀ ਲੈਂਦਾ, ਉਹਦਾ ਬੀਮਾ ਤੱਕ ਵੀ ਹੁੰਦਾ, ਤਾਂ ਉਹ ਸਰਕਾਰ ਦੇ ਰੂਲ ਐਂਡ ਰੈਗੂਲੇਸ਼ਨ ਮੰਨੇਗਾ ਹੀ ਮੰਨੇਗਾ। ਉਹ ਥੋੜੀ ਨਾ ਧਰਨੇ ਤੇ ਬੈਠ ਸਕਦਾ। ਧਰਨਾ ਆਪਣੇ ਹੱਕ ਹਕੂਕ ਵਾਸਤੇ ਆਪਾਂ ਨੂੰ ਲੱਗਦਾ ਕਿ ਸਹੀ ਆ, ਪਰ ਜੇ ਮੰਨ ਲਓ ਕਿਸੇ ਪ੍ਰਾਪਰਟੀ ਨੂੰ ਡੈਮੇਜ ਹੋ ਜਾਂਦਾ ਤਾਂ ਉੱਥੇ ਉਹ ਪੱਤਰਕਾਰ ਧਰਨੇ ਤੇ ਬੈਠਾ ਬਰੋਬਰ ਉਹਦੇ ਤੇ ਪਰਚਾ ਹੋਊਗਾ। ਤਾਂ ਇਹ ਵੀ ਚੀਜ਼ ਵੇਖਣ ਵਾਲੀ ਆ ਕਿ ਹਰੇਕ ਬੰਦੇ ਦਾ ਇੱਕ ਕਾਰਜ ਖੇਤਰ ਹੈ। ਜੇ ਆਪਾਂ ਕਹੀਏ ਕਿ ਹੁਣ ਸਿੰਗਰ ਹੈ, ਸਿੰਗਰ ਚਲੋ ਠੀਕ ਹੈ, ਕੋਈ ਕਵਿਤਾ ਲਿਖ ਰਿਹਾ, ਕੋਈ ਗੀਤ ਲਿਖ ਰਿਹਾ, ਕੋਈ ਕੁਛ ਕਰ ਰਿਹਾ, ਉਹ ਵੀ ਇੱਕ ਲੜਾਈ ਦਾ ਹਿੱਸਾ। ਇੱਕ ਅੰਗਹੀਣ ਬੰਦਾ ਜੇ ਉੱਥੇ ਪਹੁੰਚ ਰਿਹਾ ਠੀਕ ਆ, ਪਰ ਇੱਕ ਵਿਚਾਰਾ ਨਹੀਂ ਪਹੁੰਚ ਪਾ ਰਿਹਾ, ਉਹ ਘਰ ਤੇ ਹੀ ਆਪਣੇ ਤੇ ਇੱਕ ਲੜਾਈ ਸ਼ੁਰੂ ਕਰੀ ਬੈਠਾ, ਆਪਣੇ ਘਰ ਦੇ ਵਿੱਚ ਕਾਲਾ ਝੰਡਾ ਲਾ ਕੇ ਬੈਠਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਤੂੰ ਯਾਰ ਅੰਗਹੀਣ ਹੈਗਾ ਤੇ ਪਰ ਦੂਸਰਾ ਅੰਗਹੀਣ ਉੱਥੇ ਪਹੁੰਚਦਾ ਤੇ ਤੂੰ ਕਿਉਂ ਨਹੀਂ ਪਹੁੰਚ ਰਿਹਾ, ਉਹ ਇਸ ਲੜਾਈ ਚੋਂ ਬਾਹਰ ਹੈ। ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਸੇ ਦੀ ਭਾਵਨਾ ਜੁੜੀ ਹੈ। ਜਿਹੜਾ ਕੋਈ ਨਹੀਂ ਆ ਰਿਹਾ ਠੀਕ, ਉਹਦੀ ਮਰਜ਼ੀ ਹੈ, ਜ਼ਬਰਦਸਤੀ ਵੀ ਨਹੀਂ ਹੈ, ਇਹ ਲੋਕਾਂ ਦਾ ਸੰਘਰਸ਼ ਹੈ। ਪਰ ਇਹਦੇ ਵਿੱਚ ਇਹ ਆ ਕਿ ਜ਼ਰੂਰੀ ਨਹੀਂ ਹੈ ਕਿ ਹਰੇਕ ਬੰਦਾ ਧਰਨੇ 'ਚ ਹੀ ਸ਼ਾਮਲ ਹੋਊਗਾ। ਜਿਹੜਾ ਦੂਸਰਾ ਬੰਦਾ ਆ ਕਿਸੇ ਵੀ ਤਰੀਕੇ ਨਾਲ, ਹੁਣ ਜਿਸ ਤਰ੍ਹਾਂ ਪੁਲਿਸ ਵਾਲੇ ਆ ਸਾਰੇ, ਕੀ ਗੱਲ ਹੈ ਕਿ ਪੁਲਿਸ ਵਾਲਿਆਂ ਦੇ ਵਿੱਚ ਕੋਈ ਕਿਸਾਨਾਂ ਦਾ ਮੁੰਡਾ ਨਹੀਂ ਹੈ, ਕਿ ਉਹਨਾਂ ਦੀ ਭਾਵਨਾ ਨਹੀਂ ਜੁੜੀ, ਉਹਨਾਂ ਦੀ ਵੀ ਜੁੜੀ ਹੈ, ਪਰ ਉਹਨਾਂ ਦਾ ਇੱਕ ਕਾਰਜ ਖੇਤਰ ਹੈ, ਉਹਦਾ ਇੱਕ ਦਾਇਰਾ ਹੈ, ਉਹ ਵੀ ਇੱਕ ਭਾਵਨਾਤਮਕ ਜੜਾਵ ਜ਼ਰੂਰ ਰੱਖਦੇ ਇਹਦੇ ਨਾਲ। ਜਿਹੜੇ ਨਹੀਂ ਆ ਰਹੇ ਐਕਸਪੋਜ਼ ਵੀ ਹੋ ਰਹੇ ਆ, ਪਰ ਜਿਹੜੇ ਲੋਕ ਇੱਥੋਂ ਕਾਰ ਸੇਵਾ ਦੇ ਨਾਮ ਤੇ ਲੈ ਕੇ ਜਾਂਦੇ ਨੇ ਕਿਸਾਨਾਂ ਤੋਂ ਕਣਕ ਝੋਨਾ, ਜਿਹੜੇ ਉਗਰਾਈਆਂ ਤੋਂ ਇਲਾਵਾ ਨਗਦ ਲੈਂਦੇ ਨੇ, ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਭੋਗਦੇ ਨੇ, ਉਹਨਾਂ ਨੂੰ ਜ਼ਰੂਰ ਘੱਟੋ ਘੱਟ ਬੈਠਣਾ ਚਾਹੀਦਾ ਹੈ ਜਾ ਕੇ ਕਿਸਾਨਾਂ ਦਾ। ਜੀ ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜਸਪਾਲ ਭੱਟੀ ਜੀ। ਸਤਿ ਸ਼੍ਰੀ ਅਕਾਲ ਜੀ ਜਸਪਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ ਰਾਜ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਮਿੰਟੂ ਜੀ, ਇੱਕ ਆਪਣੇ ਮਹਿੰਦਰ ਸਿੰਘ ਟਕੈਤ ਜੀ ਲੀਡਰ ਆਪਣੇ ਕਿਸਾਨ ਯੂਨੀਅਨ ਦੇ ਬੜੇ ਮਸ਼ਹੂਰ ਜਿਹੜੇ ਡੈਥ ਹੋ ਗਈ ਜਿਨ੍ਹਾਂ ਦੀ, ਕੀ ਉਹਨਾਂ ਦੀ ਜਿਹੜੀ ਕਿਸਾਨ ਯੂਨੀਅਨ ਹੈ ਉਹ ਵੀ ਕੋਈ ਐਜੀਟੇਸ਼ਨ ਕਰ ਰਹੀ ਹੈ ਇਸ ਮਸਲੇ ਦੇ ਵਿੱਚ ਆਪਣੇ ਯੂਪੀ ਦੇ ਵਿੱਚ ਜੀ? ਤੇ ਸੈਕੰਡ ਕੁਐਸਚਨ ਸੀਗਾ ਕਿ ਇੱਕ ਹੋਰ ਨਿਊਜ਼ ਆਈ ਹੈ ਕਿ ਇੱਕ ਲੜਕੀ ਦੇ ਨਾਲ ਫਿਰ ਗੈਂਗ ਰੇਪ ਹੋਇਆ, 5 ਬੰਦਿਆਂ ਦਾ ਰੇਪ ਕੀਤਾ ਤੇ ਉਹਦੀ ਡੈਥ ਹੋ ਗਈ ਆ ਯੂਪੀ ਦੇ ਵਿੱਚ ਹੀ। ਤੇ ਕੀ ਇਹ ਮਤਲਬ ਜਿਹੜੇ ਲੀਡਰ ਜਿਹੜੇ ਬਿਆਨ ਦੇ ਰਹੇ ਆ ਕੀ ਉਹਨਾਂ ਦਾ ਅਸਰ ਨਹੀਂ ਹੋ ਰਿਹਾ ਵੀ ਉਹ ਜਿਹੜੇ ਰੇਪਰਾਂ ਦੇ ਹੱਕ ਦੇ ਵਿੱਚ ਜਿਹੜੇ ਬਿਆਨ ਦੇ ਰਹੇ ਨੇ ਵੀ ਜਿਹੜੇ ਕੱਲ ਫਿਰ ਇਹ ਘਟਨਾ ਜਿਹੜੀ ਵਾਪਰ ਗਈ ਆ? ਤੇ ਇੱਕ ਸਿੱਧੂ ਸਾਹਿਬ ਕੀ ਅਟੈਂਡ ਕਰਨਗੇ ਜੀ ਆਪਣਾ ਸੈਸ਼ਨ? ਜੀ ਧੰਨਵਾਦ। ਹਾਂਜੀ ਦੇਖੋ ਸਿੱਧੂ ਆਏਗਾ, ਸਿੱਧੂ ਜੇ ਨਹੀਂ ਆਉਂਦਾ ਇਸ ਸੈਸ਼ਨ ਦੇ ਵਿੱਚ ਤੇ ਸਿੱਧੂ ਵੀ ਐਕਸਪੋਜ਼ ਹੋ ਜਾਏਗਾ। ਦੂਜੀ ਗੱਲ ਹੈ ਕਿ ਰੇਪ ਤੇ ਹੁਣ ਦੇਖੋਗੇ, ਜੇ ਐਵਰੇਜ ਰੇਪ ਦੇਖੋਗੇ ਤਾਂ US ਦੇ ਵਿੱਚ ਵੀ ਬਹੁਤ ਨੇ, US ਦੇ ਵਿੱਚ ਵੀ ਅੰਕੜਾ ਜਿਹੜਾ ਬਹੁਤ ਜ਼ਿਆਦਾ, ਜੇ ਕੌਮਾਂਤਰੀ ਪੱਧਰ ਤੇ ਤੁਸੀਂ ਗੱਲ ਕਰੋਗੇ ਰੇਪ ਜਿਹੜੇ ਆ ਉਹ ਆਲਮੀ ਪੱਧਰ ਤੇ ਹੀ ਆ। ਯੂਪੀ ਦੇ ਵਿੱਚ ਇਕੱਲੇ ਰੇਪ ਨਹੀਂ ਹੋ ਰਹੇ, ਇਹ ਦੇਖਣ ਵਾਲੀ ਗੱਲ ਆ ਕਿ ਉੱਥੇ ਕੱਲ ਦੁਕਾਨਾਂ ਦੀ ਵੰਡ ਹੋ ਰਹੀ ਸੀਗੀ ਤੇ SDM ਦੀ SSP ਦੀ ਹਾਜ਼ਰੀ ਦੇ ਵਿੱਚ ਬੰਦਾ ਮਾਰ ਦਿੱਤਾ ਜਾਂਦਾ, ਇਹ ਵੇਖਣ ਵਾਲੀ ਗੱਲ ਆ। ਔਰ ਉਸ ਤੋਂ ਬਾਅਦ ਇਹ ਦੇਖਣ ਵਾਲੀ ਗੱਲ ਹੈ ਇੰਡੀਆ ਦੇ ਵਿੱਚ ਕਿ ਰੇਪ ਹੋਣ ਤੋਂ ਬਾਅਦ ਮਾਮਲਾ ਵੀ ਦਰਜ ਜਾਂਦਾ, ਔਰ ਕਮਾਲ ਦੀ ਗੱਲ ਆ ਕਿ ਦੋਸ਼ੀਆਂ ਦੇ ਹੱਕ ਦੇ ਵਿੱਚ ਇੱਥੇ ਯਾਤਰਾਵਾਂ ਕਰ ਦਿੱਤੀਆਂ ਜਾਂਦੀਆਂ। ਗੱਲ ਇਹ ਜਗ੍ਹਾ ਰੇਪ ਹਰੇਕ ਥਾਂ ਤੇ ਹੁੰਦੇ ਆ, ਕਿਉਂਕਿ ਇੱਥੇ ਮਨੁੱਖ ਦੇ ਅੰਦਰ ਦਾ ਜੇ ਕਹਿ ਲਈਏ ਕਿ ਸੋਚ ਵਾਲਾ ਹੀ ਇੱਕ ਕੀੜਾ ਹੈ ਨਾ, ਜਿਹੜਾ ਉਹਨੂੰ ਦਰਿੰਦਾ ਬਣਾ ਦਿੰਦਾ ਇਨਸਾਨ ਤੋਂ ਪਲ ਦੇ ਵਿੱਚ, ਉਹ ਕਿਤੇ ਵੀ ਹੋ ਸਕਦਾ ਸ਼ਿਕਾਰ।
ਉਹ ਕਿਤੇ ਵੀ ਕੋਈ ਜਿਹੜਾ ਭੋਲਾ ਭਾਲਾ ਇਨਸਾਨ ਆ, ਜਿਹੜਾ ਦੇਖਦਾ ਭੋਲਾ ਭਾਲਾ, ਕਿਤੇ ਵੀ ਮਾੜਾ ਜਿਹਾ ਹਵਸਦਾ ਡੰਗਿਆ ਉਹ ਦਰਿੰਦਾ ਬਣ ਸਕਦਾ ਚੁਟਕੀ ਦੇ ਵਿੱਚ। ਪਰ ਗੱਲ ਇਹ ਆ ਕਿ ਉਸ ਤੋਂ ਬਾਅਦ ਨਿਆਂ ਸਿਸਟਮ ਕਿਸ ਤਰ੍ਹਾਂ ਕੰਮ ਕਰਦਾ ਹੈ, ਕਿਸ ਤਰ੍ਹਾਂ ਪੁਲਿਸ ਕੰਮ ਕਰਦੀ ਹੈ, ਉਹ ਚੀਜ਼ ਦੇਖਣ ਵਾਲੀ ਹੈ। ਕਿਸ ਤਰ੍ਹਾਂ ਪੋਲੀਟੀਕਲ ਸਿਸਟਮ ਕੰਮ ਕਰਦਾ ਹੈ, ਉਹ ਇੱਥੇ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਜਿੱਦਾਂ ਚੌਪਟ ਕਹਿ ਦਿੰਦੇ ਆ ਤਾਂ ਨਗਰੀ ਚੌਪਟ ਰਾਜਾ, ਇਸ ਵੇਲੇ ਹਾਲਾਤ ਯੂਪੀ ਦੇ ਤੇ ਇਹ ਘੱਟੋ ਘੱਟ ਨਜ਼ਰ ਆ ਰਹੇ ਆ। ਤੇ ਜਿਹੜਾ ਯੋਗੀ ਆ ਉਹ ਫੋਟੋ ਸੈਸ਼ਨ ਕਰਾਈ ਜਾਂਦਾ, ਉਹਦੀਆਂ ਫੋਟੋਆਂ ਵਾਇਰਲ ਹੋਈਆਂ, KMR ਲਾਈਟਾਂ ਲਾਈਆਂ ਨੇ, ਐਡਾ ਕਮਰਾ, ਉਹਦੀ ਲੱਤ ਜਿੱਡਾ ਲੈਂਸ ਲੱਗਾ ਕੇ ਕੈਮਰੇ ਨੂੰ, ਕੀ ਕਰੂ ਬੰਦਾ ਕੋਈ। ਇਹ ਇੱਕ ਇੱਥੇ ਬਹੁਤ ਵੱਡਾ ਦੁਖਾਂਤ ਹੈ। ਤਾਂ ਬਾਕੀ ਜਿਹੜੀ ਸਿੱਧੂ ਦੀ ਗੱਲ ਤੁਸੀਂ ਕਹੀ, ਮੈਨੂੰ ਲੱਗਦਾ ਕਿ ਸਿੱਧੂ ਜਾਊਗਾ। ਜੀ ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹਰਬੰਸ ਜੀ। ਸਤਿ ਸ਼੍ਰੀ ਅਕਾਲ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਜੀ ਵੈਸਟ ਬੰਗਾਲ ਦੇ ਵਿੱਚ ਇੱਕ ਸਿੱਖ ਨੂੰ ਉਹਦੀ ਦਸਤਾਰ ਉਤਾਰ ਦਿੱਤੀ ਤੇ ਫਿਰ ਬਾਅਦ ਵਿੱਚ ਉਹਨੂੰ ਕੇਸਾਂ ਤੋਂ ਫੜ ਕੇ ਘਸੀਟਿਆ ਗਿਆ। ਬੜੀ ਬੇਸ਼ਰਮੀ ਦੀ ਗੱਲ ਹੈ। ਕਿਹੜੀ ਤਾਕਤ ਇਹ ਵੈਸਟ ਬੰਗਾਲ ਦੇ ਵਿੱਚ ਉਹ ਆਰਮੀ ਅਫਸਰ ਦੀ ਗੱਲ ਕਰ ਰਿਹਾ ਜਿਨ੍ਹਾਂ ਦੀ ਪੱਗ ਲਾ ਕੇ ਬਾਅਦ 'ਚ ਵਾਲਾਂ ਤੋਂ ਜਿਹੜਾ ਉਹ ਘੜੀਚਿਆ ਗਿਆ ਸੀਗਾ। ਵੀ ਕੀ ਹੈਗਾ ਉਸ ਦੇ ਬਾਰੇ ਹੁਣ, ਵੀ ਕਿ ਪੁੱਛ ਰਿਹਾ ਵੀ ਕਿਹੜੀਆਂ ਤਾਕਤਾਂ ਇਹਨਾਂ ਦੇ ਪਿੱਛੇ ਜਿਹੜੀਆਂ ਲੱਗੀਆਂ ਨੇ ਜੋ ਇਹ ਕੁਛ ਕਰੀ ਜਾਂਦੀਆਂ ਨੇ। ਦੇਖੋ ਉਹਦੇ ਬਾਰੇ ਅਪਡੇਸ਼ਨ ਮੇਰੇ ਕੋਲ ਹੈ ਨਹੀਂ ਹੈ। ਹੁਣ ਮੈਂ ਥੋੜੀ ਦੇਰ ਪਹਿਲਾਂ ਇੱਕ ਖਬਰ ਦੇਖ ਰਿਹਾ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਹੈ। ਉਸ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ, ਸ਼ਾਇਦ ਐਕਸ਼ਨ ਹੋਇਆ ਤੇ ਕੱਲ ਤੱਕ ਸਾਫ਼ ਹੋ ਜਾਏਗਾ। ਜਦੋਂ ਮੈਂ ਅਗਲਾ ਪ੍ਰੋਗਰਾਮ ਆਊਂਗਾ ਰਾਜ ਕਮੇਟੀ ਦੇ ਨਾਲ, ਉਹਦੇ 'ਚ ਆਪਾਂ ਦੇਖ ਲਵਾਂਗੇ ਕੀ ਐਕਸ਼ਨ ਹੋਇਆ। ਐਕਸ਼ਨ ਹੋਇਆ ਮੇਰੇ ਖਿਆਲ ਦੇ ਨਾਲ। ਬਾਕੀ ਉੱਥੇ ਤੁਹਾਨੂੰ ਪਤਾ ਹੀ ਹੈ ਬੰਗਾਲ ਦੇ ਵਿੱਚ ਇਸ ਵੇਲੇ ਸਭ ਚੱਲਦਾ ਪਿਆ। ਇੱਕ ਬਹੁਤ ਵੱਡਾ ਘਮਸਾਨ ਉੱਥੇ RSS ਤੇ ਤ੍ਰਿਣਮੂਲ ਕਾਂਗਰਸਾਂ ਦੇ ਆਮੋ ਸਾਹਮਣੇ ਆ। ਉਹ ਜਿੱਦਾਂ ਕਹਿ ਲਓ ਕਿ ਉੱਥੇ ਇਹੋ ਜਿਹਾ ਹੈ ਕਿ ਦੋਵੇਂ ਇੱਕੋ ਜਿਹੀਆਂ ਧਿਰਾਂ ਹੋ ਜਾਂਦੀਆਂ ਕਈ ਵਾਰ ਹਿੰਸਾ ਦੇ ਮਾਮਲੇ। ਤਾਂ ਉੱਥੇ ਹਿੰਸਾ ਵਿਆਪਕ ਹੈ, ਪਰ ਬੰਦਾ ਉਹਨਾਂ ਦਾ ਵੀ ਮਰੇ ਉਹ ਵੀ ਬੰਦਾ ਹੈ, ਬੰਦਾ ਉਹਨਾਂ ਦਾ ਵੀ ਮਰੇ ਉਹ ਵੀ ਬੰਦਾ ਆ। ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਦੁਨੀਆ ਦੇ ਕਿਸੇ ਖਿੱਤੇ 'ਚ ਵੀ। ਇਹ ਰਾਜਨੀਤੀ ਜੇ ਹੁੰਦੀ ਹੈ ਤਾਂ ਉਹ ਖਤਰਨਾਕ ਆ। ਪਰ ਜਿਸ ਤਰੀਕੇ ਦੇ ਨਾਲ ਉਸ ਮੁਲਾਜ਼ਮ ਨੂੰ ਜਲੀਲ ਕੀਤਾ ਗਿਆ, ਬੇਸ਼ੱਕ ਉਹ ਭਾਰਤੀ ਜਨਤਾ ਪਾਰਟੀ ਦੇ ਆਗੂ ਦਾ ਗਨਮੈਨ ਸੀਗਾ, ਕਿਸੇ ਦਾ ਵੀ ਹੋਵੇ, ਉਹ ਤਾਂ ਡਿਊਟੀ ਕਰ ਰਿਹਾ ਸੀਗਾ। ਉਹ ਬਹੁਤ ਅਣਮਨੁੱਖੀ ਵਰਤਾਰਾ ਕਿਸੇ ਵੀ ਮਜ਼ਹਬ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ। ਸੋ ਐਕਸ਼ਨ ਹੋਇਆ। ਮੈਂ ਤੁਹਾਨੂੰ ਅਗਲੇ ਪ੍ਰੋਗਰਾਮ 'ਤੇ ਉਹਦੀ ਅਪਡੇਸ਼ਨ ਦੇਣ ਦਾ ਯਤਨ ਕਰੂੰਗਾ। ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪ੍ਰਿਤਪਾਲ ਜੀ। ਸਤਿ ਸ਼੍ਰੀ ਅਕਾਲ ਪ੍ਰਿਤਪਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਦੋ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਤੇ ਮੇਰਾ ਕੁਐਸਚਨ ਤੇ ਕੋਈ ਨਹੀਂ ਹੈ, ਇੱਕ ਖਾਲੀ ਵਿਚਾਰ ਸੀ ਜਿਹੜਾ ਮੈਂ ਸਾਂਝਾ ਕਰਨਾ ਚਾਹੁੰਦਾ ਸੀ ਜੀ। ਕਿ ਜਿਸ ਤਰ੍ਹਾਂ ਹੁਣ FCI ਦੇ ਗੋਦਾਮ ਆ, ਕਈ ਵਾਰ ਅਸੀਂ ਨਿਊਜ਼ ਪੜ੍ਹੀ ਹੈ ਕਿ ਹਜ਼ਾਰਾਂ ਕੁਇੰਟਲ ਕਣਕ ਜਿਹੜੀ ਹੈ ਜੀ ਉਹ ਸੜ ਗਈ, ਜਾਂ 4 ਪੈਰ ਵਾਲੇ ਚੂਹੇ ਖਾ ਗਏ, ਜਾਂ 2 ਪੈਰ ਵਾਲੇ ਬੰਦੇ ਖਾ ਗਏ। ਗੌਰਮੈਂਟ ਦੇ ਮੁਲਾਜ਼ਮ ਹੀ ਕਣਕਾਂ ਵੇਚ ਜਾਂਦੇ ਆ, ਲੇਕਿਨ ਕਿਸੇ ਆੜਤੀਆ ਦਾ ਕਦੇ ਅਸੀਂ ਨਹੀਂ ਸੁਣਿਆ ਕਿ ਵੀ ਉਹਦੀ ਇੱਕ ਦਾਣਾ ਵੀ ਖਰਾਬ ਹੋਇਆ ਹੋਵੇ। ਤੇ ਇਸ ਕਰਕੇ ਅਗਰ ਗੌਰਮੈਂਟ ਨੂੰ ਮੈਂ ਇਹ ਵਿਚਾਰ ਦੇਣਾ ਚਾਹੁੰਦਾ, ਇੱਕ ਪ੍ਰਾਈਸ ਨਿਰਧਾਰਿਤ ਕਰ ਦੇਵੇ। ਜਿਸ ਤਰ੍ਹਾਂ ਹੁਣ ਅਸੀਂ ਕੋਈ ਚੀਜ਼ ਲੈਂਦੇ ਆ। ਹਾਂਜੀ ਪ੍ਰਿਤਪਾਲ ਜੀ, ਗੱਲ ਕੰਟੀਨਿਊ ਕਰ ਲਓ ਆਪਣੀ। ਪ੍ਰਾਈਸ ਫਿਕਸ ਕਰ ਦੇਵੇ ਤੇ ਆੜਤੀਆਂ ਨੂੰ ਵੀ ਕਹਿ ਦੇਵੇ ਇਸ ਨੂੰ ਜਿਹੜਾ ਘੱਟ ਲਊਗਾ ਉਹਦੇ ਤੇ ਜੁਰਮਾਨਾ ਕਰਵੇ। ਤੇ ਮੈਨੂੰ ਲੱਗਦਾ ਨਹੀਂ ਹੈ ਕਿ ਬਈ ਪੰਜਾਬ 'ਚ ਕੋਈ ਕਿਸਾਨ ਆਪਣੇ ਆਪ। ਇੰਨਾ ਕੁ ਮੇਰੇ ਵਿਚਾਰ ਸੀ ਜੀ। ਧੰਨਵਾਦ ਜੀ, ਥੈਂਕ ਯੂ ਜੀ। ਇਹ ਜਿਹੜੀ ਮੈਂ ਸੁਣਾਉਂਦੇ ਵੀ ਚਿੱਠੀ ਇਹੀ ਕਿਤੇ ਨਾ ਕਿਤੇ ਜਿਹੜੀ ਲਿਖੀ ਦੇ ਵਿੱਚ, ਉਹਦੇ ਵਿੱਚ ਵੀ ਇੱਦਾਂ ਦਾ ਸੁਝਾਅ ਜਿਹੜਾ ਉਹਨਾਂ ਨੇ ਜਿਹੜਾ ਉਹ ਦਿੱਤਾ ਸੀਗਾ ਵੀ 10 ਸਾਲ ਦੀ ਜਿਹੜੀ ਕੈਦ ਆ ਉਹ ਕਦੋਂ, ਜੇ ਕੋਈ ਮਿੱਥੀ ਕੀਮਤ ਤੋਂ ਘੱਟ ਦਾਮ ਦੇ ਉੱਤੇ ਜਿਹੜਾ ਉਹ ਖਰੀਦੋ ਫਰੋਖਤ ਜਿਹੜੀ ਉਹ ਹੋ ਰਹੀ ਆ। ਅਗਲੇ ਮਿੰਟੂ ਜੀ ਆਪਣੇ ਕਾਲਰ ਨੇ ਮੁਹੱਬਤਪਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੁਹੱਬਤਪਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਇਹਨਾਂ ਕੋਲ ਪੁੱਛਣਾ ਚਾਹੁੰਦਾ ਵੀ ਕੰਟਰੈਕਟ ਫਾਰਮਿੰਗ ਦੀ ਥੋੜੀ ਜਿਹੀ ਨੌਲੇਜ ਦਿਓ। ਕੰਟਰੈਕਟ ਫਾਰਮਿੰਗ ਕੀ ਕਰ ਰਹੇ ਨੇ ਮਿੰਟੂ? ਕੰਟਰੈਕਟ ਫਾਰਮਿੰਗ ਦਾ ਕੰਸੈਪਟ ਤੇ ਬੜਾ ਪੁਰਾਣਾ ਹੈ। ਜੇ ਆਪਾਂ ਦੇਖੀਏ ਤੇ 1990 'ਚ ਪੈਪਸੀਕੋ ਨੇ ਮੇਰੇ ਖਿਆਲ ਦੇ ਨਾਲ ਆ ਕੇ ਸ਼ੁਰੂ ਕਰਵਾਈ ਆਪਣੇ ਪੰਜਾਬ ਦੇ ਵਿੱਚ। ਉਸ ਸਮੇਂ ਟਮਾਟਰ, ਆਲੂ ਵਗੈਰਾ ਇਹਨਾਂ ਨੇ ਵਜਾਉਣੇ ਸ਼ੁਰੂ ਕੀਤੇ ਸੀ। ਗੁਜਰਾਤ ਦੇ ਵਿੱਚ ਚੱਲਦੀ ਹੈ ਕੰਟਰੈਕਟ ਫਾਰਮਿੰਗ, ਤੁਹਾਡੇ US ਦੇ ਵਿੱਚ ਵੀ ਚੱਲਦੀ ਹੈ ਫਾਰਮਿੰਗ। ਉਹ ਮਾਡਲ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕੰਪਨੀ ਆਉਂਦੀ ਹੈ, ਕੋਈ ਉਹ ਤੁਹਾਡੇ ਨਾਲ ਐਗਰੀਮੈਂਟ ਕਰਦੀ ਹੈ ਕਿ ਆਹ ਲੈ ਖਾਦ ਅਸੀਂ ਦੇਵਾਂਗੇ, ਬੀਜ ਅਸੀਂ ਦੇਵਾਂਗੇ, ਇਸ ਤੋਂ ਇਲਾਵਾ ਸਲਾਹ ਮਸ਼ਵਰਾ ਸਾਡਾ ਹੋਊਗਾ, ਪ੍ਰੋਡਕਸ਼ਨ ਸ਼ੁਰੂ ਕਰਕੇ ਦੇਣੀ ਹੈ,
ਉਹ ਇੱਕ ਐਗਰੀਮੈਂਟ ਹੈ ਦੋਹਾਂ ਧਿਰਾਂ ਦੇ ਵਿੱਚ। ਪਰ ਇੱਥੇ ਹੁਣ ਜਿਹੜੀ ਇੱਕ ਸਮੱਸਿਆ ਹੈ, ਬੁਨਿਆਦੀ ਸਮੱਸਿਆ ਸਰ ਕੀ ਆ ਰਹੀ ਹੈ ਕਿ ਚਲੋ ਇਹ ਠੀਕ ਆ ਕਿ ਜਿਹੜਾ ਇਹ ਫਾਰਮੈਟ ਆ ਉਹ ਕਿਤੇ ਫੇਲ ਹੈ, ਇਰਾਨ ਦੇ ਵਿੱਚ ਆਲਰੇਡੀ ਫੇਲ ਹੋ ਚੁੱਕਾ ਵਾ। ਫਿਰ ਜੇ ਤੁਸੀਂ ਦੇਖੋਗੇ ਤਾਂ US ਦੇ ਵਿੱਚ ਵੀ ਛੋਟੇ ਕਿਸਾਨ ਨੂੰ ਇਹ ਨੁਕਸਾਨ ਕਰ ਗਿਆ। ਮੈਂ ਇੱਕ ਰਿਪੋਰਟ ਪੜ੍ਹਦਾ ਪਿਆ ਸੀਗਾ ਕਿ ਦਿਹਾਤ ਦੇ ਵਿੱਚ US ਦੇ ਪੇਂਡੂ ਇਲਾਕਿਆਂ ਦੇ ਵਿੱਚ ਆਮ ਖੁਦਕੁਸ਼ੀ ਦੇ ਨਾਲੋਂ ਦਰ ਜਿਹੜੀ 45% ਵੱਧ ਹੈ, ਉਹ ਕਿਸਾਨਾਂ ਕਰਕੇ ਹੈ ਸ਼ਾਇਦ। ਤਾਂ ਖੈਰ ਇੱਕ ਚੀਜ਼ ਜਿਹੜੀ ਹੁਣ ਇਹਦੇ 'ਚ ਦੇਖਣ ਵਾਲੀ ਹੈ ਕਿ ਕਿਸਾਨ ਜਿਹੜਾ ਮੰਨ ਲਓ ਕੋਈ ਡਿਸਪਿਊਟ ਹੁੰਦਾ ਹੈ, ਕੋਈ ਉਹਦਾ ਹੱਕ ਮਾਰਿਆ ਜਾਂਦਾ ਹੈ, ਤਾਂ ਉਸ ਸੂਰਤ ਦੇ ਵਿੱਚ ਉਹ SDM ਦੇ ਕੋਲ ਜਾਊਗਾ ਜਾਂ ਉਹ DC ਦੇ ਕੋਲ ਜਾਊਗਾ। ਇਸ ਤੋਂ ਇਲਾਵਾ ਉਹ ਕਿਤੇ ਸਿਵਲ ਕੋਰਟ 'ਚ ਨਹੀਂ ਜਾ ਸਕਦਾ। ਫਿਰ ਉਹਨੇ ਜੇ ਕਰਾਰ ਕਰਨਾ ਹੈ ਤਾਂ ਪੰਚਾਇਤ ਦੇ ਵਿੱਚ ਨਹੀਂ ਕੀਤਾ ਜਾ ਸਕਦਾ, ਅਧਿਕਾਰੀ ਅਲੱਗ ਤੋਂ ਕਰਵਾਊਗੇ। ਹੁਣ ਇਹ ਚੀਜ਼ਾਂ ਦੇਖੋ 10-10, 20-20 ਪੰਨਿਆਂ ਦਾ ਐਗਰੀਮੈਂਟ ਕੌਣ ਪੜ੍ਹ ਲੂਗਾ ਅੰਗਰੇਜ਼ੀ ਦੇ ਵਿੱਚ? ਐਗਰੀਮੈਂਟ ਜਦੋਂ ਹੁੰਦੇ ਆ ਕੰਪਨੀਆਂ ਦੇ ਨਾਲ, ਕੌਣ ਇਹ ਗੱਲਾਂ ਖੋਲ ਕੇ ਦੱਸਦਾ? ਸੋ ਇਹ ਬੁਨਿਆਦੀ ਕਈ ਰੌਲੇ ਆ ਇਹਦੇ ਵਿੱਚ। ਕੰਟਰੈਕਟ ਫਾਰਮਿੰਗ ਦੇ ਵਿੱਚ ਸਭ ਤੋਂ ਵੱਡਾ ਇਹ ਆ ਕਿ ਸਟੇਟ ਰੈਗੂਲੇਟ ਨਹੀਂ ਕਰੂਗੀ ਇਹਨੂੰ। ਸਭ ਤੋਂ ਵੱਡਾ ਜਿਹੜਾ ਇਹਦੇ ਵਿੱਚ ਨੁਕਸਾਨ ਆ ਮਤਲਬ ਕਿ ਪੰਜਾਬ ਸਰਕਾਰ ਰੈਗੂਲੇਟ ਨਹੀਂ ਕਰ ਸਕਦੀ ਤਾਂ ਕੇਂਦਰ ਰੈਗੂਲੇਟ ਕਰੂਗਾ। ਰੈਗੂਲੇਟ ਤਾਂ ਹੈ ਹੀ ਨਹੀਂ ਹੈ, ਉਦਾਰਵਾਦੀ ਹੈ ਬਿਲਕੁਲ। ਜਿੱਦਾਂ ਕਲੀ ਇੱਕ ਕਾਂਗਰਸ ਕਹਿ ਰਿਹਾ ਸੀ, ਕਾਂਗਰਸ ਨੇ ਉਦਾਰਵਾਦੀ ਨੀਤੀਆਂ ਲਿਆਂਦੀਆਂ ਸੀ, ਇੰਡੀਆ 'ਚ ਇੰਟਰੋਡਿਊਸ ਕੀਤੀਆਂ ਸੀ। ਤਾਂ ਕਹਿਣ ਦਾ ਮਤਲਬ ਇਹ ਹੋਇਆ ਕਿ ਇਹ ਨਹੀਂ ਦੇਖਣਾ ਕਿ ਉਹਦਾ ਕੋਈ ਜਿੱਦਾਂ ਐਸੈਟ ਕੋਈ ਬੈਂਕ ਦੇ ਕੋਲ ਪਿਆ ਹੋਵੇ ਬੈਂਕ ਗਰੰਟੀ ਦੇ ਰੂਪ ਦੇ ਵਿੱਚ, ਜਾਂ ਉਹਨੂੰ ਕੋਈ ਲਾਇਸੈਂਸ ਲੈਣਾ ਜ਼ਰੂਰੀ ਕਰ ਦਿੱਤਾ ਜਾਵੇ ਸੂਬੇ ਦੇ ਵਿੱਚੋਂ। ਐਸਾ ਕੁਛ ਨਹੀਂ ਹੈ। ਮਤਲਬ ਕਿ ਬਿਲਕੁਲ ਫ੍ਰੀ ਹੈਂਡ ਜਿਹੜੇ ਆ ਉਹ ਕਾਰੋਬਾਰੀ ਆ ਕੇ ਕੰਟਰੈਕਟ ਫਾਰਮਿੰਗ ਕਰ ਸਕਦੇ। ਇਹੀ ਰੌਲਾ ਹੈ ਕੁਛ ਚੀਜ਼ਾਂ ਦਾ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਜਿਹੜਾ ਧੰਨਵਾਦ ਕਰਦੇ ਹਾਂ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, WRU Fresno 1300 AM, KLHC Bakersfield 1350